वाहिगुरू जी का खालसा वाहिगुरू जी की फतेह। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 8 दिसंबर 2020 25 मगर शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, Jadoo Box, Shava, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜਿਹੜਾ ਕਿ ਵਿਸ਼ਾ ਬਣਿਆ ਹੋਇਆ ਹੈ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ, ਉਹ ਹੈ ਕਿਸਾਨ ਅੰਦੋਲਨ। ਸਾਰੀ ਦੁਨੀਆ ਦੀਆਂ ਜਿਹੜੀਆਂ ਅੱਖਾਂ ਨੇ ਉਹ ਦਿੱਲੀ ਤੇ ਟਿਕੀਆਂ ਹੋਈਆਂ ਨੇ, ਕੀ ਹੋਏਗਾ, ਕੀ ਹੋਣ ਜਾ ਰਿਹਾ, ਕੀ ਹੋ ਰਿਹਾ। ਸੋ ਇਸ ਤੇ ਆਪਾਂ ਹਮੇਸ਼ਾ ਹੀ ਚਰਚਾ ਕਰਦੇ ਰਹਿੰਦੇ ਹਾਂ ਔਰ ਅੱਜ ਵੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਿੱਲੀ ਵਿੱਚ ਜਿਹੜਾ ਚੱਲ ਰਿਹਾ ਕਿਸਾਨ ਸੰਘਰਸ਼ ਇੱਕ ਅਹਿਮ ਦੌਰ ਵਿੱਚ ਜਿਹੜਾ ਹੈ ਉਹ ਦਾਖਲ ਹੋ ਗਿਆ ਹੈ ਔਰ ਭਾਵੇਂ ਕਿਸਾਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਰਲਿਆ ਮਿਲਿਆ ਜਿਹੜਾ ਹੁੰਗਾਰਾ ਹੈ ਉਹ ਮਿਲ ਰਿਹਾ, ਪਰ ਇਉਂ ਲੱਗਦਾ ਹੈ ਕਿ ਭਾਰਤ ਸਰਕਾਰ 40 ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪਾਉਣ ਵਿੱਚ ਜਿਹੜੀ ਹੈ ਅਸਫਲ ਹੋ ਰਹੀ ਹੈ। ਇਸ ਦਾ ਇੱਕ ਸਬੂਤ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਬਿਨਾਂ ਸਾਰਿਆਂ ਨੂੰ ਭਰੋਸੇ ਵਿੱਚ ਲਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਹੈ। ਸੋ ਵਿਊਅਰਸ ਕੀ ਮੋਦੀ ਸਰਕਾਰ ਚਾਣਕਿਆ ਨੀਤੀ ਦੇ ਚੌਥੇ ਹਥਿਆਰ ਭੇਦ ਯਾਨੀ ਕਿ ਡਿਵਾਈਡ ਨੂੰ ਇਸਤੇਮਾਲ ਕਰਕੇ ਕਿਸਾਨ ਲਹਿਰ ਦੀ ਜਿਹੜੀ ਫੱਟੀ ਹੈ ਉਹ ਪਹੁੰਚ ਦੇਵੇਗੀ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਫੱਟੀ ਪੋਚਣਾ ਤਾਂ ਉਹੀ ਸਮਝ ਸਕਦਾ ਜਿਹਨੇ ਫੱਟੀ ਪੋਚੀ ਹੋਏ। ਹੁਣ ਤੁਸੀਂ ਨਵੀਂ ਜਨਰੇਸ਼ਨ ਨੂੰ ਕਹੋ ਫੱਟੀ ਪੋਚਣਾ ਤੇ ਹੈ ਨਹੀਂ ਕਿ ਭਾਈ ਤੁਸੀਂ ਕਿਵੇਂ ਗਾਚੀ ਨਾਲ ਜਿਹੜੀ ਹੈ ਉਹ ਫੱਟੀ ਪੋਚੀ ਹੈ ਤੇ ਫਿਰ ਐ ਹੁਲਾਰੇ ਦੇ ਕੇ ਸੁਕਾਈ ਹੈ। ਪਰ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਕੱਲ ਇਸ ਸਾਰੇ ਮੁੱਦੇ ਦੇ ਉੱਤੇ ਬਹੁਤ ਸਾਰੀਆਂ ਤਸਵੀਰਾਂ, ਗੀਤ, ਨਜ਼ਮਾਂ ਬਹੁਤ ਕੁਝ ਆ ਰਿਹਾ, ਉਸ ਦੇ ਵਿੱਚ ਹਿਊਮੈਨਿਟੇਰੀਅਨ ਇਨਸਾਨੀ ਨੁਕਤਾ ਵੀ ਹੈ, ਉਸ ਦੇ ਵਿੱਚ ਕ੍ਰੀਏਟਿਵਨੈਸ ਵੀ ਹੈ, ਕਿਤੇ ਨਾ ਕਿਤੇ ਬੇਬਸੀ ਵੀ ਹੈ ਔਰ ਹਮਾਇਤ ਤਾਂ ਹੈ ਹੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਇਹਨਾਂ ਸਾਰੇ ਹੀ 10 ਤੋਂ ਜ਼ਿਆਦਾ ਦਿਨਾਂ ਤੋਂ ਜਦੋਂ ਤੋਂ 5 ਲੱਖ ਤੋਂ ਜ਼ਿਆਦਾ ਸਿੱਖ ਕਿਸਾਨ ਜਿਨ੍ਹਾਂ 'ਚ ਮੈਜੋਰਿਟੀ ਨੇ ਦਿੱਲੀ ਨੂੰ ਘੇਰਿਆ ਹੋਇਆ ਹੈ, ਸੋਸ਼ਲ ਮੀਡੀਆ ਦੇ ਉੱਤੇ ਜਾਂ ਪੰਜਾਬ ਦੀ ਧਰਤੀ ਤੋਂ ਵੀ ਜੋ ਕੁਛ ਆਉਂਦਾ ਹੈ ਉਸ ਦੇ ਵਿੱਚ ਇਵੇਂ ਲੱਗਦਾ ਹੈ ਕਿ ਜਿਵੇਂ ਹੋਰ ਸਾਰੀਆਂ ਖਬਰਾਂ ਵੀ ਖਤਮ ਹੋ ਗਈਆਂ ਨੇ ਔਰ ਜਿਵੇਂ ਇਹਦਾ ਇੱਕ ਬੜਾ ਜਿਹੜਾ ਸੁਚਾਰੂ ਜਾਂ ਪੋਜ਼ਿਟਿਵ ਪੱਖ ਇਹ ਦੇਖਣ 'ਚ ਆਇਆ। ਔਰ ਬਹੁਤ ਸਾਰੇ ਮੈਂ ਜਿਹੜੇ ਗਰਾਊਂਡ ਲੈਵਲ ਤੋਂ ਹੋਸਟ ਕਰਦੇ ਨੇ ਪ੍ਰੋਗਰਾਮ ਉਹਨਾਂ ਨਾਲ ਰਾਬਤਾ ਵੀ ਹੈ, ਉਹਨਾਂ ਨੇ ਕਿਹਾ ਜੀ ਕਿ ਇਹ ਇੱਕ ਅਜੀਬ ਪਿਆਰ ਦਾ ਜਿਹੜਾ ਨਮੂਨਾ ਵੀ ਬਣ ਗਿਆ ਕਿ ਜਿੱਥੇ ਪਿੰਡਾਂ ਦੇ ਵਿੱਚ 3-3 4-4 ਧੜੇ, ਆਪਸੀ ਖਹਿਬੜਬਾਜ਼ੀਆਂ, ਲੜਾਈਆਂ, ਉਹ ਸਭ ਖਤਮ ਹੋ ਕੇ ਇਹੀ ਨਹੀਂ ਕਿ ਉੱਥੇ 5 ਲੱਖ ਬੰਦਾ ਮੁਹੱਬਤ ਨਾਲ ਇਕੱਲਾ ਲੰਗਰ ਵੀ ਇਹ ਨਹੀਂ ਕਿ ਬਈ ਜਿਹੜਾ ਉਹ ਖਾਣ ਪੀਣ ਦੀਆਂ ਚੀਜ਼ਾਂ ਦਾ ਹੈ, ਕੋਈ ਤੌਲੀਆਂ ਦਾ ਲੰਗਰ ਹੈ, ਕੋਈ ਸਾਬਣਾਂ ਦਾ ਹੈ, ਕੋਈ ਟੁੱਥਪੇਸਟਾਂ ਦਾ, ਉਹ ਤਾਂ ਹੈ, ਲੇਕਿਨ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਸਦੀਆਂ ਤੋਂ, ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਪਤਾ ਹੈ ਕਿ ਹਮੇਸ਼ਾ ਹੀ ਇੱਕ ਧੜਾ ਹੁੰਦਾ ਹੈ ਜਿਹੜਾ ਕਹੇਗਾ ਜੀ ਇੱਥੋਂ ਸੜਕ ਬਣਾਉਣੀ ਹੈ, ਦੂਜਾ ਕਹੇਗਾ ਨਾ ਜੀ ਇਹ ਟੋਏ ਕੱਢਣੇ ਨੇ, ਜੇ ਸੜਕ ਬਣੀ ਗੱਡੀਆਂ ਤੁਰਨਗੀਆਂ, ਨਿਆਣੇ ਸਾਡੇ ਉਹਦੇ ਥੱਲੇ ਆਉਣਗੇ। ਸੋ ਉਸ ਕਿਸਮ ਦੇ ਮਾਹੌਲ 'ਚੋਂ ਕਹਿੰਦੇ ਨੇ ਕਿ ਬਿਲਕੁਲ ਇਵੇਂ ਹੈ ਕਿ ਵੀ ਜਿਹੜੇ
ਵਿਰੋਧੀ ਵੀ ਸੀ ਕੱਲ ਤੱਕ, ਉਹਨਾਂ ਨੂੰ ਕਹਿੰਦੇ ਨੇ ਕੋਈ ਨਹੀਂ ਤੁਸੀਂ ਜਾਓ, ਤੁਹਾਡੇ ਡੰਗਰਾਂ ਨੂੰ ਪੱਠੇ ਵੀ ਅਸੀਂ ਪਾਵਾਂਗੇ, ਤੁਹਾਡੇ ਖੇਤਾਂ ਨੂੰ ਪਾਣੀ ਲਾਉਣ ਦਾ ਕੰਮ ਵੀ ਸਾਡਾ ਹੈ। ਸੋ ਇਹ ਇੱਕ ਜਿਹੜਾ ਮੁਹੱਬਤ ਦਾ ਇਜ਼ਹਾਰ ਹੈ, ਇਹ ਇੱਕ ਜ਼ਬਰਦਸਤ ਫੈਕਟਰ ਸਾਹਮਣੇ ਹੈ। ਦੂਸਰਾ ਸਿੱਖੀ ਦੀਆਂ ਵੈਲਿਊਜ਼, ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜਿਵੇਂ ਪਿਛਲੇ ਆਲਮੋਸਟ 40 ਸਾਲ 'ਚ ਭਾਰਤੀ ਹਕੂਮਤ ਨੇ, ਇੰਦਰਾ ਗਾਂਧੀ ਨੇ 80s ਦੇ ਵਿੱਚ ਜਦੋਂ ਇਹ ਫੈਸਲਾ ਕੀਤਾ ਕਿ ਉਸ ਨੇ ਸਿੱਖਾਂ ਨੂੰ ਸਬਕ ਸਿਖਾਉਣਾ, ਤੇ ਫਿਰ ਜ਼ਾਹਰ ਹੈ ਜਿਹੜਾ ਦੁਨੀਆ ਭਰ ਦਾ ਇੱਕ ਤੌਰ ਤਰੀਕਾ ਹੈ ਕਿ ਜਿੱਥੇ ਇਹਨਾਂ ਨੇ ਅਮਰੀਕਨਾਂ ਦਾ ਵੀ ਦੇਖੋ, ਵੈਸਟਰਨ ਮੀਡੀਆ ਦਾ ਦੇਖੋ, ਕਿ ਜਿੱਥੇ ਇਹਨਾਂ ਨੇ ਜਾ ਕੇ ਕੋਈ ਕਬਜ਼ੇ ਕਰਨੇ ਹੁੰਦੇ ਨੇ ਜਾਂ ਜੰਗ ਛੇੜਨੀ ਹੁੰਦੀ ਹੈ, ਪਹਿਲਾਂ ਹੀ ਉਹ ਸਟੋਰੀਜ਼ ਪਲਾਂਟ ਸ਼ੁਰੂ ਹੋ ਜਾਂਦੀਆਂ ਵੀ ਉੱਥੇ ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ। ਇੱਕ ਮਾਹੌਲ ਬਣਾ ਦਿੱਤਾ ਜਾਂਦਾ ਹੈ, ਔਰ ਫਿਰ ਜਦੋਂ ਹੁੰਦੇ ਵੀ ਨੇ ਹਮਲੇ, ਉਹਨਾਂ ਦੇ ਨਾਲ ਐਮਬੈਡਡ ਮੀਡੀਆ ਹੁੰਦਾ ਜਿਹੜਾ ਉਹਨਾਂ ਦੇ ਟੈਂਕਾਂ ਦੇ, ਜਿਵੇਂ ਅਸੀਂ 2003 ਦੀ ਇਰਾਕ ਵਾਰ ਦੇ ਵੇਲੇ ਦੇਖਿਆ, ਉਹ ਰਿਪੋਰਟਿੰਗ ਵੀ ਐਮਬੈਡਡ ਮੀਡੀਆ ਕਰ ਰਿਹਾ ਕਿ ਜਿਵੇਂ ਬਹੁਤ ਵੱਡਾ ਕੱਦੂ 'ਚ ਤੀਰ ਮਾਰ ਲਿਆ ਇਹਨਾਂ ਨੇ। ਸੋ ਇਹੀ ਹਾਲ ਇਹਨਾਂ ਨੇ 80ਵਿਆਂ 'ਚ ਸਿੱਖਾਂ ਦੇ ਨਾਲ ਸ਼ੁਰੂ ਕੀਤਾ, ਕਿਵੇਂ ਸਿੱਖਾਂ ਨੂੰ ਆਤੰਕਵਾਦ, ਅਲਗਾਵਵਾਦ, ਉਗਰਵਾਦ ਨਾਲ ਜੋੜਿਆ, ਸੰਤ ਭਿੰਡਰਾਂ ਵਾਲਿਆਂ ਨੂੰ ਕਿਵੇਂ ਇੱਕ ਖਤਰਨਾਕ, ਖੂੰਖਾਰ, ਬਲੱਡ ਥਰਸਟੀ ਜਿਹੜਾ ਉਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ। ਔਰ ਇਵੇਂ ਈਵਨ ਵੈਸਟ ਦੇ ਵਿੱਚ ਵੀ, ਔਰ ਮੈਨੂੰ ਯਾਦ ਹੈ ਕਿ ਇੱਥੇ 60 ਮਿੰਟਸ ਪ੍ਰੋਗਰਾਮ ਹੁੰਦਾ ਹੈ, ਉਹਨਾਂ ਦਾ ਉਹ ਜਿਹੜਾ ਮੇਨ ਰਿਪੋਰਟਰ ਸੀ ਉਹ ਇੰਟਰਵਿਊ ਕਰ ਰਿਹਾ ਸੀ ਸੰਤ ਪਿੰਡਾਂ ਵਾਲਿਆਂ ਨੂੰ, ਤੇ ਜਿਹੜਾ ਇੱਕ ਇਮੇਜ ਬਣਾਇਆ ਹੋਇਆ ਸੀ ਕਿ ਵੀ ਉਹਨਾਂ ਨੂੰ ਉਹ ਪੁੱਛਦਾ ਹੈ ਕਿ ਵੀ ਤੁਹਾਨੂੰ ਸਿੱਖਾਂ ਦਾ ਖਮੀਨੀ ਕਹਿੰਦੇ ਨੇ, ਤੇ ਉਹਨਾਂ ਨੇ ਕਿਹਾ ਵੀ ਇਹਦੇ 'ਚ ਮੈਨੂੰ ਨਹੀਂ ਪਤਾ ਵੀ ਇਹ ਤੁਸੀਂ ਕੀ, ਮੈਂ ਤਾਂ ਗੁਰੂ ਕਾ ਸਿੱਖ ਹੈ। ਸੋ ਮਤਲਬ ਇਹ ਹੈ ਵੀ ਕਿਤੇ ਚੰਬਲ ਘਾਟੀ ਦੇ ਨਾਲ ਜੋੜ ਕੇ ਕਿਤੇ ਇਸ ਕਿਸਮ ਦਾ, ਔਰ ਇਹ ਇੱਕ ਇਮੇਜ ਬਣਾਇਆ ਗਿਆ। ਔਰ ਫਿਰ ਜਦੋਂ ਹਮਲਾ ਕੀਤਾ ਦਰਬਾਰ ਸਾਹਿਬ ਤੇ, ਜਾਂ ਫਿਰ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਸੋ ਆਲਰੇਡੀ ਉਹਦੀ ਜਸਟੀਫਿਕੇਸ਼ਨ ਜਿਹੜੀ ਹੈ ਲੋਕਾਂ ਦੇ ਮਨਾਂ 'ਚ ਕਰ ਦਿੱਤੀ ਹੋਈ ਸੀ, ਕਿਉਂਕਿ ਉਸ ਕਿਸਮ ਦਾ ਇਮੇਜ ਬਣਾਇਆ। ਫਿਰ 90ਵਿਆਂ ਤੱਕ ਪਹੁੰਚਦੇ ਆ, ਆਤੰਕਵਾਦ, ਅਲਗਾਵਵਾਦ, ਸਿੱਖ ਦਾ ਮਤਲਬ ਹੀ ਜਿਹਦੇ ਹੱਥ 'ਚ AK-47 ਫੜੀ ਹੈ ਔਰ ਜਿਹੜਾ ਇਨਡਿਸਕ੍ਰਿਮੀਨੇਟ ਫਾਇਰਿੰਗ ਕਰ ਰਿਹਾ। ਸੋ ਹੁਣ ਜਦੋਂ ਕਿ ਸਿੱਖ ਕਿਸਾਨ ਪੰਜਾਬ ਦੇ ਉਤਰੇ ਨੇ ਉਸ ਦਿੱਲੀ ਦੀ ਉਸ ਧਰਤੀ ਦੇ ਉੱਤੇ ਜਾ ਕੇ, ਔਰ ਜਿਹੜੇ ਲੋਕ ਦੇਖਣ ਆ ਰਹੇ ਨੇ, ਮਿਲਣ ਆ ਰਹੇ ਨੇ, ਉਹ ਇਹ ਰਿਅਲਾਈਜ਼ ਕਰ ਰਹੇ ਨੇ ਕਿ ਵੀ, ਔਰ ਜਿਵੇਂ ਆਇਆ ਕਿ ਭਾਈ ਜੇ ਇਹਨਾਂ ਲੋਕਾਂ ਨੇ ਖਾਲਿਸਤਾਨ ਨੂੰ ਰਿਪਰੈਜ਼ੈਂਟ ਕਰਨਾ ਹੈ ਤੇ ਅਸੀਂ ਖਾਲਿਸਤਾਨੀ ਹੈ, ਇਹ ਵੀ ਇੱਕ ਦੇਖਣ 'ਚ ਆਇਆ। ਫਿਰ ਸਿਕਿਉਰਿਟੀ ਦੇ ਐਂਗਲ ਤੋਂ ਕਿ ਜਿਹੜੇ ਹੁਣ ਜੇ ਟਰਾਲੀਆਂ 40 ਮੀਲ ਦੇ ਵਿੱਚ ਫੈਲੀਆਂ ਹੋਈਆਂ, ਲੋਕਾਂ ਨੇ ਕੰਮਾਂ ਤੇ ਵੀ ਜਾਣਾ ਜਾਂ ਦੂਸਰਾ, ਔਰ ਪਹਿਲੇ 1-2 ਦਿਨਾਂ 'ਚ ਐਸਾ ਦੇਖਣ 'ਚ ਆਇਆ ਕਿ ਬੱਚੀਆਂ ਘਬਰਾਈਆਂ ਹੋਈਆਂ ਸੀ ਜਿਨ੍ਹਾਂ ਨੇ ਕੰਮ ਤੇ ਜਾਣਾ, ਪਰ ਉਹਨਾਂ ਨੇ ਜਿਹੜੇ ਨੌਜਵਾਨ ਉਹਨਾਂ ਦੇ ਕਿਸਾਨ ਇਕੱਠ 'ਚ ਨੇ, ਉਹਨਾਂ ਨੇ ਯਕੀਨੀ ਬਣਾਇਆ ਕਿ ਉਹਨਾਂ ਨੂੰ ਘਰਾਂ ਤੱਕ ਉਹ ਸੇਫ ਜਾਣ। ਔਰ ਉਹ ਜਿਹੜੇ ਮੈਸੇਜ ਕਰਦੀਆਂ ਨੇ ਕਿ ਵੀ ਜਦੋਂ ਤੱਕ ਇਹ ਸਾਡੇ ਪੰਜਾਬ ਦੇ ਸਿੱਖ ਇੱਥੇ ਬੈਠੇ ਨੇ, ਹੁਣ ਇੱਥੇ ਕੋਈ ਰੇਪ ਨਹੀਂ ਹੋਏਗਾ, ਕੋਈ ਕਿਸੇ ਦੇ ਨਾਲ ਛੇੜਖਾਨੀ ਨਹੀਂ ਹੋਏਗੀ, ਅਸੀਂ ਮਹਿਫੂਜ਼ ਹੈ। ਸੋ ਬਾਕੀ ਜਿਹੜੀ ਜੈਨਰੋਸਿਟੀ ਹੈ ਸਿੱਖਾਂ ਦੀ, ਬਾਦਸ਼ਾਹਤ ਹੈ, ਔਰ ਉਹ ਤਾਂ ਆਪਣੀ ਥਾਂ ਤੇ ਮੌਜੂਦ। ਲੇਕਿਨ ਅਸੀਂ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਹਕੂਮਤ ਦੇ ਨਾਲ ਵਾਹ ਪਿਆ, ਉਹ ਤਾਂ ਤੁਰੇ ਹੋਏ ਨੇ ਕਿ ਵੀ ਉਹਨਾਂ ਨੇ 200 ਮਿਲੀਅਨ ਮੁਸਲਮਾਨਾਂ ਨੂੰ ਸਬਕ ਸਿਖਾ ਦਿੱਤਾ ਹੈ। ਕਸ਼ਮੀਰੀ ਜਿਹੜੇ ਨੇ, ਜਿਹੜੇ ਆਪਣੇ ਇੰਟਰਨੈਸ਼ਨਲ ਨੁਆਂਸ ਜਿਸ ਇਸ਼ੂ ਦੀ ਹੋ ਸਕਦੀ ਸੀ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ 15 ਡਿਸਪਿਊਟਡ ਟੈਰੀਟਰੀ ਹੈ, UN ਦੇ ਅਬਜ਼ਰਵਰ ਮੌਕੇ ਤੇ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਬੇਪਰਵਾਹ ਹੋ ਕੇ ਜੋ ਕੀਤਾ, ਕੋਈ ਕਿਸੇ ਨੇ ਜਿਹੜੀ ਹੈ ਦੁਨੀਆ 'ਚ ਹੋਇਆ ਥੋੜਾ ਬਹੁਤ ਰੌਲਾ ਗੋਲਾ, ਚੁੱਪ ਹੋ ਗਿਆ ਕੰਮ। ਹੁਣ ਉਹ ਸਮਝਦੇ ਨੇ ਵੀ ਇਹ ਸਿੱਖ ਕਿੱਥੋਂ ਨਿਕਲ ਆਏ ਕਿ ਵੀ ਇਹਨਾਂ ਨੇ ਕਸ਼ਮੀਰੀਆਂ ਦੇ ਵੇਲੇ ਵੀ ਜਾ ਕੇ ਉਹਨਾਂ ਦੇ ਨਾਲ ਖਲੋਤੇ, ਉਹਨਾਂ ਦੀਆਂ ਬੱਚਿਆਂ ਨੂੰ ਯੂਨੀਵਰਸਿਟੀਆਂ, ਕਾਲਜਾਂ ਭਾਰਤ ਭਰ 'ਚੋਂ ਮਹਿਫੂਜ਼ ਲਿਆ ਕੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। CA ਦੇ ਵੇਲੇ ਵੀ ਫੁੱਲੀ ਸਪੋਰਟ। ਔਰ ਇਹ ਸਾਰੀ ਜਿਹੜੀ ਗੁੱਡਵਿਲ ਹੈ, ਹੁਣ ਜਿਹੜੀ ਨਵੀਂ ਗੁੱਡਵਿਲ ਕ੍ਰੀਏਟ ਹੋ ਰਹੀ ਹੈ, ਇਹ ਉਹਨਾਂ ਨੂੰ ਬੜੀ ਖਤਰਨਾਕ ਲੱਗਦੀ ਹੈ। ਇੱਕ ਤਾਂ ਚਲੋ ਫਾਰਮ ਐਕਟਸ ਦੇ ਜਾਂ ਖੇਤੀ ਕਾਨੂੰਨਾਂ ਦਾ ਇਸ਼ੂ ਹੈ, ਉਹ ਆਪਣੀ ਥਾਂ ਤੇ ਹੈ, ਉਹਦੇ 'ਚ ਤਾਂ ਵੀ ਅਸੀਂ ਗੱਲ ਕਰਾਂਗੇ ਕਿ ਕਿਵੇਂ ਭਾਰਤ ਬੰਦ ਦਾ ਜਿਹੜਾ ਸੱਦਾ ਸੀ ਉਹ ਪਾਰਸ਼ਲੀ ਸਕਸੈਸਫੁਲ ਰਿਹਾ, ਜਿਨ੍ਹਾਂ 'ਚ ਆਲਰੇਡੀ ਪੰਜਾਬ, ਹਰਿਆਣਾ ਜਿੱਥੋਂ ਕਿਸਾਨ ਆਏ ਹੋਏ ਨੇ, ਜਾਂ ਵੈਸਟਰਨ UP ਉਹਨਾਂ 'ਚ ਰਿਹਾ। ਹਾਂ, ਕਰਨਾਟਕਾ ਜਾਂ ਤੇਲੰਗਾਨਾ ਆਪਣੇ ਆਪ 'ਚ ਮੈਨੂੰ ਬਾਅਦ 'ਚ ਆਇਆ ਕਿ ਵੀ ਉਹ ਸ਼ੁਰੂ ਤੋਂ ਹੀ ਨਾਲ ਖਲੋਤੇ ਨੇ, ਉਹਨਾਂ 'ਚ ਮੁਕੰਮਲ ਬੰਦ ਰਿਹਾ। ਔਰ ਕੁਝ ਥਾਵਾਂ ਤੇ ਕਿਉਂਕਿ 4 ਘੰਟੇ ਦਾ ਬੰਦ ਸੀ, ਔਰ ਉਹਦੇ 'ਚ ਵੀ ਉਹਨਾਂ ਨੇ ਨਾ ਰੇਲਾਂ ਰੋਕਣ ਦੀ ਗੱਲ ਸੀ, ਨਾ ਹੀ ਪਬਲਿਕ ਟਰਾਂਸਪੋਰਟੇਸ਼ਨ ਦੀ ਐਮਰਜੈਂਸੀ, ਔਰ ਕੋਈ ਮੈਰਿਜਸ ਜਾਂ ਦੂਜੇ ਕੋਈ ਦੂल्हा ਜਿਵੇਂ
ਪਿਛਲੇ ਰੁਕਾਵਟ ਵੇਲੇ ਤਾਂ ਦੂਲਾ 60 ਮੀਲ ਤੁਰਿਆ। ਉਹ ਕਹਿੰਦੇ ਸਾਰਾ ਜਿਹੜਾ ਲਗਨ ਕਢਾਇਆ ਸੀ ਪੰਡਤਾਂ ਨੇ ਕੱਢ ਕੇ ਦਿੱਤਾ ਸੀ, ਸ਼ੁਭ ਮਹੂਰਤ ਜਿਹੜਾ ਉਹ ਹੋ ਗਿਆ। ਤੇ ਬਾਅਦ ਚ ਉਹਦੇ ਕੋਲ ਬਹਾਨਾ ਵੀ ਹੋਏਗਾ ਉਹਨੂੰ ਘਰ ਵਾਲੀ ਨੂੰ ਕਹਿਣ ਦਾ ਕਿ ਦੇਖ ਇਹ ਅਸ਼ੁਭ ਮਹੂਰਤ ਚ ਵਿਆਹ ਹੋਇਆ ਤੇ ਤੂੰ ਮੇਰੇ ਗਲ ਪੈ ਰਹੀ ਹੈ। ਸੋ ਉਹ ਲੇਕਿਨ ਮੈਂ ਸਮਝਦਾ ਹਾਂ ਵੀ ਇਹ ਵੀ ਇੱਕ ਜ਼ਰੂਰੀ ਹੈ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਨਕਨਵੀਨੀਅੰਸ ਟੂ ਦਾ ਕਾਮਨ ਮੈਨ ਔਰ ਕਾਮਨ ਪਰਸਨ, ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਔਰ ਇਹਦੇ ਚੋਂ ਇੱਕ ਸਟਰੈਂਥ ਵੀ ਬਿਲਟ ਹੋਈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਅਸੀਂ ਸਾਰੇ ਪੀਰੀਅਡ ਦੇ ਵਿੱਚ ਕਿਤੇ ਨਾ ਕਿਤੇ ਸੋਚਦੇ ਵੀ ਰਹੇ, ਪੁਆਇੰਟ ਆਊਟ ਵੀ ਕੀਤਾ ਕਿ ਜੇ ਇੰਨਾ ਕੁਝ ਪੋਜ਼ਿਟਿਵ ਹੋ ਰਿਹਾ ਹੈ ਗਲੋਬਲੀ, ਜਿਸ ਲੈਵਲ ਦੀ ਸਟਰੈਂਥ ਇਸ ਮੂਵਮੈਂਟ ਨੂੰ ਮਿਲੀ ਹੈ, ਡਾਇਸਪੋਰਾ ਸਿੱਖ ਖਲੋਤਾ ਹੈ ਰੈਲੀ ਤੇ ਰੈਲੀ, ਉਹ ਕਿਤੇ ਵੀ ਕਾਂਗਰਸਮੈਨ ਹੋਣ, ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਮੈਂ ਗੱਲ ਕਰਾਂਗਾ, ਉਹਨਾਂ ਦੇ ਮੈਂਬਰ ਪਾਰਲੀਮੈਂਟ, ਯੂਕੇ ਦੇ ਜਿਹੜੇ ਮੈਂਬਰਸ ਐਮਪੀਜ਼ ਜਿਹੜੇ ਨੇ 38 ਤੋਂ ਜ਼ਿਆਦਾ, ਜਸਟਿਨ ਟਰੂਡੋ ਦਾ 2 ਵਾਰ ਖਲੋਣਾ, 18 ਜਾਂ 19 ਜਿਹੜੇ ਪੰਜਾਬੀ ਮੂਲ ਦੇ ਐਮਪੀ ਨੇ ਕੈਨੇਡਾ 'ਚ ਉਹਨਾਂ ਦੀ ਲਾਈਨ ਲੈਣੀ। ਹੁਣ ਈਵਨ ਜਿਹੜੇ ਬਹੁਤ ਸਾਰੇ ਕਾਂਗਰਸਮੈਨ ਨੇ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਦੇ, ਉਹਨਾਂ ਦੀਆਂ ਸਟੇਟਮੈਂਟਸ ਉਹਨਾਂ ਦੀ ਗੱਲ ਵੀ ਕਰਾਂਗੇ ਕਿ ਵੀ ਦੁਸ਼ਮਣ ਕੀ ਕਰੇਗਾ। ਬਿਲਕੁਲ ਕਿ ਵੀ ਇਹ ਜਿਹੜੇ ਚੁੱਪ ਕਰਕੇ ਬੈਠੇ ਨੇ, ਗੋਦੀ ਮੀਡੀਆ ਜਿਹੜਾ ਜਾਂ ਬੋਦੀ ਮੀਡੀਆ ਪਹਿਲਾਂ ਤਾਂ ਬਿਲਕੁਲ ਨੈਗੇਟਿਵ ਕਰਨ ਦੇ ਰਹੇ, ਕਦੇ ਖਾਲਿਸਤਾਨ ਦੇ ਖਾਤੇ 'ਚ, ਪਾਕਿਸਤਾਨ ਦੇ ਖਾਤੇ 'ਚ, ਇਹ ਕਿ ਤੇ ਕਿਸਾਨ ਲੱਗਦਾ ਹੀ ਨਹੀਂ ਸ਼ਕਲੋਂ ਹੁਣ, ਕਿਉਂਕਿ ਇਹਨਾਂ ਨੇ ਜਿਹਨਾਂ ਗਰੀਬਾਂ ਦਾ ਦੇਵਤਾ ਵੀ ਇੱਕ ਦਰਿਦਰ ਨਾਰਾਇਣ ਬਣਾਇਆ ਹੋਇਆ। ਬਹੁਤ ਘੱਟ ਨੂੰ ਸ਼ਾਇਦ ਪਤਾ ਹੋਏਗਾ ਕਿ ਕਿਵੇਂ ਜਿਹੜੀ ਇਹ ਹਿੰਦੂਤਵਾ ਫਿਲਾਸਫੀ ਹੈ ਜਾਂ ਬ੍ਰਾਹਮਣਵਾਦ ਦੀ ਫਿਲਾਸਫੀ ਹੈ, ਉਹਨਾਂ ਨੇ ਜੇ 33 ਕਰੋੜ ਦੇਵਤੇ ਬਣਾਏ ਹੋਏ ਨੇ, ਜਿਨ੍ਹਾਂ ਦੀ ਇੱਕ ਗਰੀਬਾਂ ਦਾ ਦੇਵਤਾ ਬਣਾਇਆ ਦਰਿਦਰ ਨਾਰਾਇਣ ਉਹਨੂੰ ਕਹਿੰਦੇ ਨੇ। ਉਹਨੂੰ ਕਹਿੰਦੇ ਇਹਦੀ ਪੂਜਾ ਕਰੋ, ਤੁਹਾਡੇ ਕਰਮਾਂ 'ਚ ਹੀ ਲਿਖਿਆ ਹੋਇਆ। ਹੁਣ ਜਦੋਂ ਉਹ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਕਿਸਾਨ ਲੱਗਦਾ ਹੀ ਨਹੀਂ, ਇਹ ਹੈ ਹੀ ਨਹੀਂ। ਹੁਣ ਇਹਨਾਂ ਨੇ ਤਾਂ ਜਿਸ ਕਿਸਮ ਦਾ ਸਿਸਟਮ ਹਜ਼ਾਰਾਂ ਸਾਲਾਂ ਤੋਂ ਦਿੱਤਾ ਹੈ, ਕਿਸਾਨ ਦਾ ਮਤਲਬ ਤਾਂ ਇਹੀ ਹੈ ਕਿ ਭਾਈ ਉਹਦੇ ਤੇ ਚਿਹਰੇ ਤੇ ਝੁਰੜੀਆਂ, ਉਸ ਦੇ ਸੜੀ ਜਿਹੀ ਧੋਤੀ ਬੰਨੀ ਹੋਈ, ਭੁੱਖਾ ਜਿਹਾ ਔਰ ਮਜਬੂਰ ਜਿਹਾ ਔਰ ਹੱਥ ਜੋੜ ਕੇ ਉਹ ਖੜਾ ਹੈ, ਉਹਦੇ ਕੋਲ ਹੋਰ ਕੁਝ ਨਹੀਂ ਹੈ। ਸੋ ਉਹਨਾਂ ਨੇ ਇਹ ਦੇਖਿਆ ਵੀ 1 ਲੱਖ ਟਰੈਕਟਰ ਲੈ ਕੇ ਚਮਚਮਾਂਦੇ ਜਾਂ ਮੋਟਰਸਾਈਕਲਾਂ ਤੇ ਨੇ ਜਾਂ ਦੂਜੇ, ਔਰ ਇੱਥੇ ਆ ਕੇ ਵੀ ਕੋਈ ਬਦਾਮਾਂ ਵਾਲੀ ਖੀਰ ਖਵਾ ਰਹੇ ਨੇ ਔਰ ਕੋਈ ਗੋਲ ਗੱਪਿਆਂ ਦਾ ਲੰਗਾ ਹੋ ਗਿਆ। ਜੀ ਇਹ ਕਿਸਾਨ ਕਿੱਥੋਂ ਹੋ ਗਏ? ਸੋ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਜਿਹੜਾ ਜਦੋਂ ਅਸੀਂ ਸਿੱਖੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤੇ ਦੇਗ ਤੇਗ ਜਗ ਮੈਂ ਦਊ ਚਲੇ, ਕਿ ਭਾਈ ਇਹ ਤਾਂ ਸਾਡਾ ਬੇਸ ਹੈ, ਦੇਗ ਤੋਂ ਹੀ ਗੱਲ, ਇਕਨੋਮਿਕਲ ਪ੍ਰੋਸਪੈਰਿਟੀ, ਇਹ ਜਿਹੜਾ ਭੁੱਖਿਆਂ ਨੂੰ ਖਵਾਉਣ ਦੀ ਗੱਲ ਹੈ। ਔਰ ਜਦੋਂ ਤੁਸੀਂ ਬਹੁਤ ਸਾਰਿਆਂ ਦੀ ਨੌਨ ਸਿੱਖ ਜਿਹੜੇ ਆਏ, ਇੱਕ ਨੇ ਕਿਹਾ, ਕਹਿੰਦੇ ਕਿ ਵੀ ਇਹ ਤਾਂ ਇਹਨਾਂ ਨੇ ਸਾਡੀਆਂ ਜ਼ਿੰਦਗੀਆਂ ਬਚਾਈਆਂ ਨੇ। ਜਦੋਂ ਅਸੀਂ ਭੁੱਖ ਨੰਗ ਦੇ ਨਾਲ ਕਰ ਰਹੇ ਸੀ ਔਰ ਉਹ ਤਮਿਲਨਾਡੂ ਦੇ ਫਾਰਮਰਸ, ਉਹਨਾਂ ਦੀ ਖਬਰ ਵੀ ਹੈ ਔਰ ਪਿਕਚਰ ਵੀ ਹੈ, ਉਹ ਉੱਥੇ ਆ ਕੇ ਕਹਿੰਦੇ ਨੇ ਕਿ ਐਜ਼ ਦੇ ਓ ਗ੍ਰੈਟੀਟਿਊਡ ਟੂ ਗੁਰਦੁਆਰਾਸ ਫॉर ਫੀਡਿੰਗ them, Tamil Nadu farmers join protest at Singhu border. For Singhu border, a message in Tamil from a protesting farmers on the Sun TV channel acted as catalyst. ਇਹ ਸਨ ਟੀਵੀ ਚੈਨਲ ਨੇ ਚਲਾਇਆ ਤਾਮਿਲ ਚ, ਔਰ ਇਹ ਉਹ ਨੇ ਫਾਰਮਰ ਜਿਹੜੇ ਦਿੱਲੀ ਚ ਰਹਿਣ ਵਾਲੇ, ਉਹਨਾਂ ਨੇ ਕਿਹਾ ਜੀ ਅਸੀਂ ਜਦੋਂ 2017 ਔਰ 2018 ਚ ਵੀ ਕਈ ਮਹੀਨੇ ਪ੍ਰੋਟੈਸਟ ਤੇ ਬੈਠੇ ਰਹੇ ਤੇ ਇਹ ਗੁਰਦੁਆਰਿਆਂ ਚੋਂ ਹੀ ਆਇਆ ਲੰਗਰ ਸੀ ਜਿਹਦੇ ਨਾਲ ਜਿਹੜਾ ਸਾਨੂੰ ਖਾਣ ਨੂੰ ਮਿਲਦਾ ਸੀ। ਫਿਰ ਉਹਨਾਂ ਨੇ ਕਿਹਾ ਕਿ when thousands of farmers from Tamil Nadu had protested at Jantar Mantar, only Gurdwaras provided us with food, shelter, medical help and everything. ਇਹ ਸਾਰੀਆਂ ਚੀਜ਼ਾਂ, that is the reason the Punjab farmers are our brothers and sisters. Not only that, if there is no Punjab, there is no India. This state is providing food to the whole country, said R. Salapuram, State Propaganda Secretary, National South Indian River Interlinking Farmers Association. So ਇਸ ਕਿਸਮ ਦੇ ਜਿਹੜੇ ਬਹੁਤ ਸਾਰੇ ਜੈਸਚਰ ਨੇ ਇਹ ਸਾਨੂੰ ਮਾਣ ਵੀ ਦਿੰਦੇ ਨੇ। ਔਰ ਇਸ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਜਦੋਂ ਆ ਕੇ ਲੋਕ ਦੇਖ ਰਹੇ ਨੇ ਔਰ ਉਹਨਾਂ ਦਾ ਜਿਵੇਂ ਇੱਕ ਸ਼ਾਇਦ ਯੂਪੀ ਜਾਂ ਬਿਹਾਰ ਦਾ ਇੰਡੀਪੈਂਡੈਂਟ ਫ੍ਰੀਲੈਂਸਰ ਹੈ, ਉਹ ਇਹ ਕਹਿ ਰਿਹਾ ਕਿ ਵੀ ਮੈਂ ਇੰਨੇ ਤੁਰਿਆ, ਮੈਂ ਜਿੱਥੇ ਦੇਖ ਰਿਹਾ ਮੈਨੂੰ ਇਹ ਲੱਗ ਰਿਹਾ ਹੈ ਕਿ ਮੈਂ ਕਿਹੜੀ ਦੁਨੀਆ 'ਚ ਆ ਗਿਆ, ਕਿ ਸਾਡੇ ਭਾਰਤ ਦੇ ਵਿੱਚ ਇਸ ਕਿਸਮ ਦੇ ਲੋਕ ਔਰ ਇਹ ਵੀ ਵਸਦਾ ਸੀ ਔਰ ਸਾਨੂੰ ਕੀ ਪੜ੍ਹਾਇਆ ਗਿਆ, ਕੀ ਸਿਖਾਇਆ ਗਿਆ। ਔਰ ਮੈਂ ਇਸ ਦੇ ਵਿੱਚ ਇੱਕ ਨਜ਼ਮ ਛੋਟੀ ਜਿਹੀ ਜਿਹੜੀ ਜਿਹਦੇ 'ਚ ਇੱਕ ਪਾਸੇ ਲੋਕਾਂ ਦਾ ਇਹ ਹੈ ਤੇ ਜਿਹੜੇ ਬਜ਼ੁਰਗ ਬਾਬੇ ਕਿਸਾਨ ਬੈਠੇ ਨੇ, ਇੱਕ ਸਿੱਖ ਕਿਸਾਨ ਜਿਹੜਾ
ਪ੍ਰਸ਼ਾਦਾ ਛਕਣ ਲੱਗਿਆ ਹੈ, ਆਪਣਾ ਖਾਣਾ ਖਾਣ ਲੱਗਿਆ ਜੇ ਆਮ ਜ਼ਬਾਨ 'ਚ ਕਹੀਏ, ਜੀ ਤੇ ਉਹ ਹੱਥ ਜੋੜ ਕੇ ਜਿਹੜਾ ਉਹ ਅਰਦਾਸ ਕਰ ਰਿਹਾ ਹੈ। ਕਿਉਂਕਿ ਅਸੀਂ ਇਹ ਸਮਝਦੇ ਹਾਂ, ਜਦੋਂ ਈਵਨ ਸਿੱਖ ਦੀ ਅਰਦਾਸ ਵੀ ਇਹੀ ਹੁੰਦੀ ਸੀ, ਜੇ ਕਿਸੇ ਦੀ ਤੁਸੀਂ ਸੇਵਾ ਵੀ ਕੀਤੀ ਹੈ ਤੇ ਅੱਜ ਵੀ ਇਹੀ ਅਰਦਾਸ ਹੁੰਦੀ ਹੈ ਕਿ ਦਾਣਾ ਪਾਣੀ ਗੁਰੂ ਕਾ ਟਹਿਲ ਪਾਵਨੀ ਤੇਰਿਆਂ ਸੇਵਕਾਂ ਕੀ। ਜੀ ਕਿ ਜਿਹੜਾ ਦਾਣਾ ਪਾਣੀ ਹੈ, ਅੰਨ ਹੈ, ਪਾਣੀ ਹੈ, ਇਹ ਤਾਂ ਰੱਬ ਦਾ ਦਿੱਤਾ ਹੋਇਆ ਹੈ। ਬਿਲਕੁਲ ਦਾਣਾ ਪਾਣੀ ਗੁਰੂ ਕਾ ਟਹਿਲ ਭਾਵਨੀ, ਅਸੀਂ ਪਿਆਰ ਦੇ ਨਾਲ ਟਹਿਲ ਕੀਤੀ ਹੈ, ਸੇਵਾ ਕੀਤੀ ਹੈ। ਇਹ ਨਹੀਂ ਹੈ ਇਹ ਜੇ ਬਖਸ਼ਿਆ ਇਹ ਅੰਨ ਦਾਣਾ ਤੇ ਇਹ ਰੱਬ ਨੇ ਬਖਸ਼ਿਆ। ਔਰ ਉਸ ਬਜ਼ੁਰਗ ਦੀ ਇੰਨੀ ਟਚਿੰਗ, ਮੈਂ ਉਸ ਤੇ 2 ਮਿੰਟ ਮੇਰੀ ਨਜ਼ਰ ਟਿਕੀ ਰਹੀ, ਔਰ ਉਸ ਦੇ ਉੱਪਰ ਅਮਰਦੀਪ ਸਿੰਘ ਗਿੱਲ ਉਹਨਾਂ ਨੇ ਇੱਕ ਛੋਟਾ ਜਿਹਾ ਜਿਹੜਾ ਬੰਦ ਲਿਖਿਆ ਨਜ਼ਮ ਦਾ, ਔਰ ਇਹ ਖੂਬਸੂਰਤ, ਖੇਤ ਲੋਕ ਨੇ, ਖੇਤ ਮਿਹਨਤੀ ਨੇ, ਖੇਤ ਇਮਾਨਦਾਰ ਨੇ, ਖੇਤ ਪਰਉਪਕਾਰੀ ਨੇ। ਹੁਣ ਫੀਲਡਸ ਦੀ ਗੱਲ ਹੈ, ਔਰ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਖੇਤ ਔਰ ਖੇਤਾਂ ਦੇ ਪੁੱਤਰ ਧੀਆਂ, ਫਿਰ ਕਿਵੇਂ ਉਹਨਾਂ 'ਚ ਵੀ ਉਹੀ ਗੁਣ ਨੇ, ਖੇਤ ਲੋਕ ਨੇ, ਖੇਤ ਮਿਹਨਤੀ ਨੇ, ਖੇਤ ਇਮਾਨਦਾਰ ਨੇ, ਖੇਤ ਪਰਉਪਕਾਰੀ ਨੇ। ਹੁਣ ਤੁਸੀਂ ਉਹ ਵਪਾਰੀ ਜਿਨ੍ਹਾਂ ਦੇ ਹਵਾਲੇ ਅਬਾਨੀਆਂ ਡਾਨੀਆਂ ਦੇ ਜ਼ਮੀਨਾਂ ਕਰਨੀਆਂ ਨੇ ਇਹਨਾਂ ਕਿਸਾਨਾਂ ਦੀਆਂ, ਉਹਨਾਂ ਦਾ ਕਰੈਕਟਰ ਕੀ ਹੈ? ਮਹਿਲਾਂ 'ਚ ਰਹਿਣ ਵਾਲੇ ਇਹ ਲੋਕ ਮਹਿਲ ਵਪਾਰੀ ਨੇ, ਮਹਿਲ ਸਰਕਾਰੀ ਨੇ, ਮਹਿਲ ਹੰਕਾਰੀ ਨੇ। ਔਰ ਇਹ ਹੁਣ ਮਹਿਲਾਂ ਵਾਲਿਆਂ ਦੇ ਨਾਲ ਕੌਣ ਰਲਿਆ ਹੋਇਆ? ਕੁਰਸੀਆਂ ਵਾਲੇ, ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਹੈ। ਕੁਰਸੀਆਂ ਸਾਜ਼ਿਸ਼ਾਂ ਕਰਦੀਆਂ ਨੇ, ਰੁੱਖ ਮੌਸਮਾਂ ਨਾਲ ਲੜਦੇ ਨੇ। ਹੁਣ ਰੁੱਖ ਜਿਹੜਾ ਹੈ, ਜੇ ਰੁੱਖਾਂ ਦੀ ਜਿਰਾਨ ਦੇਖੀਏ, ਹਰ ਵੈਦਰ 'ਚ ਉਹ ਖੜਾ ਹੈ ਕਿ ਵੀ ਸਰਕਾਰਾਂ ਨੇ ਤਾਂ ਸਾਜ਼ਿਸ਼ਾਂ ਕਰਨੀਆਂ, ਪਰ ਇਹ ਧਰਤੀ ਦੇ ਪੁੱਤਰ ਜਿਹੜੇ ਰੁੱਖਾਂ ਵਾਂਗ ਨੇ, ਉਹਨਾਂ ਦੀ ਜਿਰਾਂਦ ਵੀ ਹੈ, ਪਰ ਉਹ ਲੜਾਈ ਵੀ ਕਰਦੇ ਨੇ। ਰੁੱਖ ਮੌਸਮਾਂ ਨਾਲ ਲੜਦੇ ਨੇ। ਇਤਿਹਾਸ ਵੀ ਫਸਲਾਂ ਵਾਂਗ ਬੀਜਿਆ ਜਾਂਦਾ ਹੈ, ਇਤਿਹਾਸ ਬੀਜਿਆ ਜਾ ਰਿਹਾ ਕਿ ਜਿਵੇਂ ਫਸਲ 'ਚ ਅਸੀਂ ਬੀਜਦੇ, ਅੱਜ ਜੋ ਕ੍ਰੀਏਟ ਹੋ ਰਿਹਾ ਇਤਿਹਾਸ ਬੀਜਿਆ ਜਾ ਰਿਹਾ। ਜਦੋਂ ਸਿਰਾਂ ਦੀ ਫਸਲ ਦੀ ਅਸੀਂ ਗੱਲ ਵੀ ਕਰਦੇ ਹਾਂ, ਔਰ ਸ਼ਹੀਦਾਂ ਦੇ ਡੁੱਲੇ ਖੂਨ ਦੀ, ਕਿ ਜਿੱਥੇ ਖੂਨ ਡੁੱਲਦਾ ਉੱਥੇ 1000 ਹੋਰ ਸ਼ਹੀਦ ਪੈਦਾ ਹੁੰਦਾ ਹੈ। ਇਹ ਵੀ ਫਸਲ ਦਾ ਕਨਸੈਪਟ ਹੈ। ਫਸਲ, ਇਤਿਹਾਸ ਵੀ ਫਸਲ ਵਾਂਗ ਬੀਜਿਆ ਜਾਂਦਾ ਹੈ, ਇਤਿਹਾਸ ਬੀਜਿਆ ਜਾ ਰਿਹਾ ਹੈ। ਜਲ ਵਾਹਿਗੁਰੂ, ਅੰਨ ਵਾਹਿਗੁਰੂ। ਹੁਣ ਇਹ ਉਸ ਸਿੱਖ ਕਿਸਾਨ ਦਾ ਇਹ ਦੇਖ ਕੇ ਇਸ ਵੀਰ ਨੇ, ਅਮਰਦੀਪ ਸਿੰਘ ਗਿੱਲ ਨੇ, ਇਸ ਭਾਵ ਦਾ ਪ੍ਰਗਟਾਵਾ ਕੀਤਾ ਹੈ। ਔਰ ਹੁਣ ਅਸੀਂ ਜੇ ਬੰਦ ਦੇ ਹਵਾਲੇ ਨਾਲ ਗੱਲ ਕਰੀਏ, ਭਾਰਤ ਬੰਦ ਬੇਸ਼ੱਕ ਕਿਹਾ ਗਿਆ ਜੀ ਬਿਲਕੁਲ ਪੀਸਫੁਲ ਸੀ, ਔਰ ਦੂਸਰਾ ਸੀ ਕਿਸਾਨਾਂ ਵੱਲੋਂ ਤਾਂ ਬਿਲਕੁਲ ਪੀਸਫੁਲ ਰਿਹਾ, ਪਰ ਅਸੀਂ ਜਿਹੜੀ ਖਬਰ ਚੰਡੀਗੜ੍ਹ ਦੇ ਹਵਾਲੇ ਨਾਲ ਹੈ ਕਿ ਕਿਵੇਂ ਉੱਥੇ ਪੁਲਿਸ ਨੇ ਉਹਨਾਂ ਜਿਹੜੇ ਵਿਖਾਵਾਕਾਰੀ ਸੀ, ਰੋਸ ਵਿਖਾਵਾ ਕਰ ਰਹੇ ਸੀ, ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵੱਲ ਜਾ ਰਹੇ ਸੀ, ਉਹਨਾਂ ਦੇ ਉੱਤੇ ਲਾਠੀਆਂ ਬਰਸਾਈਆਂ। ਔਰ ਜਿਹੜਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਪ੍ਰਤੱਖ ਨੂੰ ਪ੍ਰਮਾਣ ਕੀ, ਜਿਹੜਾ ਇੱਕ ਪੰਜਾਬੀ ਦਾ ਅੱਛਾ ਗਾਇਕ ਜਿਸ ਦੀ ਚਰਚਾ ਹੈ, ਔਰ ਖਾਸ ਤੌਰ ਤੇ ਯੰਗਰ ਜਨਰੇਸ਼ਨ 'ਚ, ਸੁਖ ਖੜੋਦ, ਉਸ ਦੀ ਅੱਖ ਜਿਹੜੀ ਹੈ ਉਸ ਦੇ ਉੱਤੇ ਲਾਠੀ ਵੱਜੀ ਹੈ, ਸੁੱਜਿਆ ਹੋਇਆ ਉਹਦਾ ਚਿਹਰਾ, ਉਹਦੀ ਪਿਕਚਰ ਵੀ ਜਿਹੜੇ ਨੇ ਦਰਸ਼ਕ ਦੇਖ ਸਕਦੇ ਨੇ। ਔਰ ਇਸ ਸਾਰੇ ਦੇ ਨਾਲ ਹੋਰ ਵੀ 1-2 ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਸੋ ਇਹ ਜਿਹੜਾ ਹੈ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਜਿੱਥੇ ਪੂਰਾ ਤਸ਼ੱਦਦ ਕਰਨਾ ਹੈ, ਉਸ ਤੱਕ ਜਾਣ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਵੀ ਸਾਡਾ ਜਿਵੇਂ ਇਸ ਦਾ ਵਿਸ਼ਾ ਹੈ ਕਿ ਉਹਨਾਂ ਨੇ ਆਲਰੇਡੀ ਭੇਦ ਕਰ ਦਿੱਤਾ ਹੈ। ਹੁਣ ਜਦੋਂ ਚਾਣਕਿਆ ਜਿਹੜਾ ਇਹਨਾਂ ਦਾ ਗੁਰੂ ਘੰਟਾਲ ਹੈ, ਜਿਹੜਾ ਮੈਕੀਆਵੈਲੀ ਇੱਥੇ 15ਵੀਂ ਸਦੀ 'ਚ ਜੰਮਿਆ, ਜਿਹਨੂੰ ਮੈਕੀਆਵੈਲੀਅਨ ਮਿਸਚੀਫ ਕਹਿੰਦੇ ਨੇ ਡਿਪਲੋਮੇਸੀ ਦੀ ਦੁਨੀਆ 'ਚ, ਪਰ ਇਹ ਤਾਂ ਸਦੀਆਂ ਪਹਿਲਾਂ ਜਿਹੜਾ ਉਹ ਚਾਣਕਿਆ ਜਿਹੜਾ ਉਹ 2000 ਸਾਲ ਪਹਿਲਾਂ ਆਉਂਦਾ, ਔਰ ਉਸ ਦਾ ਜਿਹੜਾ ਵਰਕ ਹੈ, ਜਿਹਨੂੰ ਕੂਟਨੀਤੀ ਸ਼ਾਸਤਰ ਕਹਿੰਦੇ ਨੇ ਜਾਂ ਅਰਥ ਸ਼ਾਸਤਰ ਕਹਿੰਦੇ ਨੇ, ਉਹ ਸਭ ਦਾ, ਜਿਹਨੂੰ ਮੈਗਨਮ ਓਪਨਸ ਕਹਿੰਦੇ ਨੇ, ਕਿ ਵੀ ਸਭ ਦਾ ਗੁਰੂ ਘੰਟਾਲ ਹੈ ਉਹ, ਕਿ ਬੇਈਮਾਨੀ ਕਿਵੇਂ ਕਰਨੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਦਿੱਲੀ 'ਚ ਜਿੱਥੇ ਕਿ ਇਹਨਾਂ ਦੇ ਫੋਰਨ ਆਫਿਸ ਨੇ, ਉਸ ਸੜਕ ਦਾ ਨਾਂ ਵੀ ਕੌਟਲਿਆ ਮਾਰਗ ਹੈ, ਕਿਉਂਕਿ ਚਾਣਕਿਆ ਦੇ ਦੂਸਰੇ ਨਾਂ ਵਿਸ਼ਨੂੰ ਦਾਸ ਗੁਪਤਾ ਕੌਟਲਿਆ ਹੈ। ਔਰ ਉਹ ਸਾਰੇ ਦਾ ਜਿੱਥੇ ਇਹਨਾਂ ਦੇ ਸਾਰੇ ਦਫ਼ਤਰ ਨੇ, ਉਹਨੂੰ ਚਾਣਕਿਆਪੁਰੀ ਕਹਿੰਦੇ ਨੇ। ਸੋ ਇਸ ਬਾਰੇ ਕੋਈ ਭੁਲੇਖਾ ਨਾ ਹੋਏ ਕਿ ਇਹ ਸਾਰੀਆਂ ਹਕੂਮਤਾਂ ਪਿਛਲੇ 73 ਸਾਲ ਤੋਂ ਚਾਣਕਿਆ ਦੀ ਨੀਤੀ ਤੇ ਕੌਟਲਿਆ ਮਾਰਗ ਤੇ ਜਾ ਕੇ ਚਾਣਕਿਆਪੁਰੀ 'ਚ ਬੈਠ ਕੇ
ਇਹ ਕਰਦੇ ਨੇ। ਔਰ ਚਾਣਕਿਆ ਦੇ 4 ਹਥਿਆਰ ਜਿਹੜੇ ਆਪਣੇ ਵੈਰੀ ਨੂੰ ਕਾਬੂ ਕਰਨ ਦੇ ਲਈ ਉਹਨੇ ਕਹੇ ਨੇ, ਸਾਮ, ਦਾਮ, ਦੰਡ, ਭੇਦ, ਇਹ ਉਹਦੇ 4 ਹਥਿਆਰ ਨੇ। ਸਾਮ ਦਾ ਮਤਲਬ ਹੁੰਦਾ ਹੈ ਸ਼ਰਨ ਚ ਜਾਣਾ, ਕਿਸੇ ਦਾ ਰਿਫਿਊਜ ਤੱਕਣਾ। ਇਹ ਇਵੇਂ ਹੀ ਹੈ ਜਿਹਨੂੰ ਅਸੀਂ ਸਾਦਾ ਪੰਜਾਬੀ ਚ ਕਵਾਂਗੇ ਗਧੇ ਨੂੰ ਪਿਓ ਬਣਾਉਣਾ ਲੋੜ ਵੇਲੇ। ਉਹ ਕਹਿੰਦਾ ਕਿ ਭਾਈ ਕੋਈ ਗੱਲ ਨਹੀਂ ਹੈ, ਜੇ ਤੁਸੀਂ ਦੁਸ਼ਮਣ ਤੁਹਾਡਾ ਤਾਕਤਵਰ ਹੈ, ਦੂਸਰਾ ਹੈ, ਉਹਦੇ ਗੋਡੇ ਫੜ ਲਓ, ਉਹਨੂੰ ਕਹੋ ਜੀ ਤੂੰ ਹੀ ਪਿਓ ਹੈ ਮੇਰਾ, ਗਧੇ ਨੂੰ ਵੀ ਭਾਵੇਂ ਪਿਓ ਬਣਾਉਣਾ ਪੈਂਦਾ ਬਣਾ ਲਓ, ਔਰ ਫਿਰ ਜਦੋਂ ਵੇਲਾ ਆਏ ਫਿਰ ਸਟ੍ਰਾਈਕ ਕਰੋ। ਔਰ ਦੂਸਰਾ ਉਹਦਾ ਹਥਿਆਰ ਹੈ ਦਾਮ। ਉਹ ਕਹਿੰਦਾ ਵੀ ਹਰ ਦੁਨੀਆ 'ਚ ਬੰਦੇ ਦੀ ਕੀਮਤ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਤੁਸੀਂ ਖਰੀਦ ਸਕਦੇ ਹੋ। ਉਹਨਾਂ ਨੇ ਕਿਹਾ ਵੀ ਖਰੀਦ ਲਓ, ਜਿੰਨਾ ਮਰਜ਼ੀ ਪੈਸਾ ਸੁੱਟਿਆ ਜਾਂਦਾ ਹੈ। ਫਿਰ ਉਹਨੂੰ ਪੁੱਛਿਆ ਕਿਸੇ ਨੇ ਕਿ ਵੀ ਇਹ ਵੀ ਤਾਂ ਹੋ ਸਕਦਾ ਕਿਸੇ ਦੀ ਕੀਮਤ ਨਾ ਹੋਏ। ਬਿਲਕੁਲ। ਉਹਨਾਂ ਨੇ ਕਿਹਾ ਵੀ ਹਾਂ, ਜਿਨ੍ਹਾਂ ਦੀ ਕੀਮਤ ਨਾ ਹੋਏ ਉਹਨਾਂ ਦੇ ਸਿਰਾਂ ਦੇ ਮੁੱਲ ਰੱਖ ਦਿਓ, ਦੰਡ, ਬਿਲਕੁਲ, ਪਨਿਸ਼ਮੈਂਟ, ਜਿਹੜੇ ਫੜੋ ਉਹਨਾਂ ਨੂੰ ਐਗਜ਼ੀਕਿਊਟ ਕਰ ਦਿਓ, ਜ਼ਾਲਮਾਨਾ ਢੰਗ ਨਾਲ ਮਾਰ ਦਿਓ, ਬਦਨਾਮ ਕਰਕੇ ਮਾਰੋ। ਔਰ ਇਹ ਦੰਡ ਹੈ ਤੀਸਰਾ ਹਥਿਆਰ। ਔਰ ਉਹਨੇ ਕਿਹਾ ਜੀ ਜੇ ਇਹ ਵੀ ਕਾਮਯਾਬ ਨਾ ਹੋਏ, ਸਾਮ ਵੀ ਨਾ ਚੱਲਿਆ, ਦਾਮ ਵੀ ਨਾ ਚੱਲਿਆ, ਦੰਡ ਵੀ ਨਾ ਚੱਲਿਆ, ਉਹ ਸਾਰਿਆਂ ਤੋਂ ਉੱਪਰ ਨੇ ਜਿਨ੍ਹਾਂ ਨੂੰ, ਫਿਰ ਕਹਿੰਦਾ ਭੇਦ। ਭੇਦ ਹੈ ਵਿੱਚ ਵੜ ਜਾਓ, ਡਿਵਾਈਡ ਕਰ ਦਿਓ, ਜਿਹਦੇ ਤੋਂ ਅਸੀਂ ਕਹਿੰਦੇ ਆ ਕਿ ਘਰ ਕਾ ਭੇਤੀ ਲੰਕਾ ਢਾਏ। ਜਿਵੇਂ ਰਾਮਚੰਦਰ ਨੇ ਰਾਵਣ ਦੇ ਭਰਾ ਨੂੰ ਖਰੀਦਿਆ ਵਿਭੀਸ਼ਣ ਨੂੰ, ਉਹਦੇ ਨਾਲ ਸੌਦਾ ਕਰਕੇ ਉਹਦੇ ਹੀ ਭਰਾ ਦਾ ਐਂਡ ਕੀਤਾ। ਔਰ ਲੰਮੀਆਂ ਕਹਾਣੀ, ਬਾਲੀ ਔਰ ਸੁਗਰੀਵ ਰਾਮਾਇਣ ਦਾ ਇੱਕ ਕਰੈਕਟਰ ਹੈ ਕਿ ਕਿਵੇਂ ਜਿਹੜਾ ਉਹਨੂੰ ਮਾਰਨ ਦੇ ਲਈ ਦੂਸਰੇ ਦਾ ਸਹਾਰਾ ਲਿਆ, ਫਿਰ ਕਿਸੇ ਨੂੰ ਰਾਖਸ਼ ਦੱਸਤਾ, ਕਿਸੇ ਨੂੰ ਦੂਸਰਾ। ਔਰ ਇਹਦੇ ਜਿਹੜੇ ਪਹਿਲੇ ਸਿੰਪਟਮ ਸਾਨੂੰ ਨਜ਼ਰ ਆਏ, ਅਸੀਂ ਦੇਖਦੇ ਹਾਂ ਕਿ ਜਿਉਂ ਹੀ ਉਹ ਜਥੇ ਭਾਰਤ ਬੰਦ ਖਤਮ ਹੁੰਦਾ ਹੈ, ਅਮਿਤ ਸ਼ਾਹ ਸੱਦਾ ਦਿੰਦਾ ਹੈ। ਹੁਣ ਬੇਸ਼ੱਕ ਪਹਿਲਾਂ ਪੰਜਾਬ ਦੀ ਜਦੋਂ 2 ਮਹੀਨੇ ਤੋਂ ਮੂਵਮੈਂਟ ਚੱਲ ਰਹੀ ਸੀ ਤਾਂ 31 ਕਿਸਾਨ ਜਥੇਬੰਦੀਆਂ ਦਾ ਜ਼ਿਕਰ ਹੁੰਦਾ ਸੀ, ਦਿੱਲੀ ਤੱਕ ਪਹੁੰਚਦੀਆਂ 32 ਹੋ ਗਈਆਂ, ਫਿਰ 40-42 ਦਾ ਹੋਣ ਲੱਗ ਗਿਆ। ਔਰ ਹੁਣ ਇਹ ਆਇਆ ਕਿ ਜੀ 13 ਕਿ ਸ਼ਾਇਦ 17 ਜਿਹੜੀਆਂ ਜਥੇਬੰਦੀਆਂ ਨੂੰ ਅਮਿਤ ਸ਼ਾਹ ਨੇ ਕਿਹਾ ਜੀ ਤੁਸੀਂ ਮਿਲਣਾ ਤੇ 2 ਦਿਨ ਬਾਅਦ ਹੈ, ਪਰ ਆ ਜਾਓ, ਅੱਜ ਹੀ ਤੁਹਾਡੇ ਨਾਲ ਮੁਲਾਕਾਤ ਕਰ ਲੈਣੇ। ਹੁਣ ਉਹ ਸੱਦਾ ਸਾਰੀਆਂ 40 ਜਥੇਬੰਦੀਆਂ ਨੂੰ ਨਹੀਂ ਦਿੱਤਾ ਗਿਆ। ਜੇ ਇਹਨਾਂ ਨੂੰ ਦਿੱਤਾ ਗਿਆ ਤੇ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ, ਅਸੀਂ ਹਮੇਸ਼ਾ ਇਹ ਕਹਿੰਦੇ ਰਹੇ ਜੇ ਇਹਨੂੰ ਕਹਿਣ ਨੂੰ ਕਹੀ ਜਾਣ ਪੈਨ ਇੰਡੀਆ ਮੂਵਮੈਂਟ, ਫਲਾਣੇ ਵੀ ਕਿਸਾਨ ਆ ਗਏ, ਢਿਮਕੇ ਵੀ ਆ ਗਏ, ਇਨ ਦਾ ਐਂਡ ਇਹ ਪੰਜਾਬ ਤੇ ਹਰਿਆਣੇ ਦੇ ਸਿੱਖ ਕਿਸਾਨ ਹੀ ਰਹਿ ਜਾਣੇ ਨੇ। ਬਾਕੀ ਇਹਨਾਂ ਨੇ ਆਲਰੇਡੀ 2 ਦਿਨ ਪਹਿਲਾਂ ਬੀਜੇਪੀ ਨੇ ਹਰਿਆਣੇ ਦੇ 2-3 ਨਾਮ ਨੇ ਹਾਦ ਜਥੇਬੰਦੀਆਂ ਬਣਾ ਕੇ ਉਹਨਾਂ ਨੂੰ ਕਿਹਾ ਜੀ ਅਸੀਂ ਤਾਂ ਪੂਰੀ ਹਮਾਇਤ ਕਰਦੇ ਹਾਂ ਖੇਤੀ ਕਾਨੂੰਨਾਂ ਦੀ। ਹੁਣ ਇਹ ਜਿਹੜੇ ਗਏ 13 ਜਾਂ 17 ਇਹਨਾਂ ਨੇ ਬਾਕੀਆਂ ਨੂੰ ਵੀ ਨਹੀਂ ਦੱਸਿਆ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਉਹਨਾਂ ਦਾ ਜਿਹੜਾ ਪੰਜਾਬ 'ਚ ਮੋਢੀ ਸੀ ਜਿਹਨੇ ਸ਼ੁਰੂ ਕੀਤਾ ਉਗਰਾਹਾਂ ਜਿਹੜੀ ਫੈਕਸ਼ਨ ਹੈ ਔਰ ਉਹਨਾਂ ਦੀ ਦਾ ਗਰੁੱਪ ਹੈ, ਉਹਨੇ BBC ਨਾਲ ਵੀ ਦੋਨੇ ਕਿਹਾ ਜੀ ਸਾਨੂੰ ਪਤਾ ਹੀ ਨਹੀਂ ਹੈ, ਮਤਲਬ ਸਾਨੂੰ ਤਾਂ ਨਹੀਂ ਇਨਵਾਈਟ ਕੀਤਾ। ਸੋ ਉਹਨਾਂ ਨੇ ਹੁਣ ਜਿਹੜੇ ਜਾਣ ਵਾਲੇ ਨੇ ਉਹਨਾਂ ਜੋ ਵੀ ਹੈ, ਮਹਿੰਦਰ ਸਿੰਘ ਟਕੈਤ ਜਦੋਂ ਪਹਿਲੀ ਵਾਰ 1988 'ਚ ਦਿੱਲੀ ਦਾ ਘਿਰਾਓ ਕਿਸਾਨਾਂ ਨੇ ਕੀਤਾ, ਉਦੋਂ ਵੀ 5 ਲੱਖ ਦੀ ਗਿਣਤੀ ਉਹ ਕਰਤਾ ਧਰਤਾ ਸੀ। ਔਰ ਬਾਅਦ ਸਾਰੀ ਕਿਸਾਨ ਮੂਵਮੈਂਟ ਹੀ ਡੀਰੇਲ ਹੋ ਗਈ। ਭਾਵੇਂ ਉਦੋਂ ਤਾਂ ਹੁੱਕੇ ਲੈ ਕੇ ਆ ਗਏ ਸੀ ਉੱਥੇ ਦਿੱਲੀ 'ਚ ਬੈਠ ਕੇ ਔਰ ਪੂਰਾ। ਸੋ ਹੁਣ ਉਹਦਾ ਮੁੰਡਾ ਅੱਗੇ ਹੈ ਔਰ ਬਾਕੀ ਵੀ ਜਿਹੜੇ ਇਸ ਕਿਸਮ ਦੇ 2-3 ਪੰਜਾਬ ਦੀਆਂ ਫੈਕਸ਼ਨਸ ਵੀ ਸੀ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਅੱਜ ਤੋਂ 4 ਦਿਨ ਪਹਿਲਾਂ ਤਾਂ ਜੇ 31 ਜਾਂ ਉਹਨਾਂ ਦੇ 32 ਜਿੰਨੇ ਵੀ ਨੁਮਾਇੰਦੇ ਗਏ ਸੀ, ਉਹਨਾਂ ਨੇ ਤਾਂ ਉਹਨਾਂ ਦਾ ਪਾਣੀ ਵੀ ਨਹੀਂ ਪੀਤਾ ਉੱਥੇ। ਆਪਣੀ ਰੋਟੀ ਖਾਣ ਵੇਲੇ ਵੀ ਉਹਨਾਂ ਨੇ ਕਿਹਾ ਜੀ ਲੰਚ, ਉਹਨਾਂ ਕਿਹਾ ਜੀ ਆਪਣੇ ਪਰਨੇ 'ਚੋਂ ਖੋਲ੍ਹਿਆ ਖਾ ਲਿਆ। ਔਰ ਜੇ ਉਹਨਾਂ ਨੇ ਕਿਹਾ ਨਹੀਂ ਬੈਠੋ, ਤਾਂ ਉਹਨਾਂ ਨੇ ਲਿਖ ਲਿਆ ਯਸ ਔਰ ਨੋ। 1 ਘੰਟਾ ਉਹਨਾਂ ਨੇ ਫੈਸਲਾ ਕੀਤਾ ਬੋਲਣਾ ਹੀ ਨਹੀਂ ਹੈ। ਕਿੱਥੇ ਤਾਂ ਇਹ ਸੋਲੀਡੈਰਿਟੀ ਸੀ ਤੇ ਹੁਣ ਫੁੱਲੀਆਂ ਪਾ ਦਿੱਤੀਆਂ ਨੇ। ਮੇਰਾ ਖਿਆਲ ਹੈ ਕੋਈ ਇੱਧਰ ਚੁਗਣ ਨੂੰ ਲੱਗ ਗਿਆ, ਕੋਈ ਉੱਧਰ। ਉਹ ਉਹੀ ਨੇ ਜਿਹੜੇ ਆਲਰੇਡੀ ਲਿਆਉਣ ਵੇਲੇ ਵੀ। ਔਰ ਇਹ ਤੁਸੀਂ ਜਦੋਂ ਅਸੀਂ ਚਾਣਕਿਆ ਨੀਤੀ ਦੀ ਗੱਲ ਕਰਦੇ ਹਾਂ, ਅਸੀਂ ਸਮਝ ਨਹੀਂ ਸਕਦੇ ਕਿ ਵੀ ਇਹ ਸਾਰੀ ਕਿਸ ਪਾਸੇ ਵੱਲ ਇਹ ਕਰਨ ਵਾਲੇ ਨੇ। ਔਰ ਮੈਨੂੰ ਇਹ ਲੱਗਦਾ ਕਿ ਵੀ ਆਲਰੇਡੀ ਇਸ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਨੇ ਕਿਤੇ ਨਾ ਕਿਤੇ, ਹਾਲਾਂਕਿ ਜਦੋਂ ਉਹ ਬਾਹਰ ਆਏ ਨੇ ਮਿਲ ਕੇ ਅਮਿਤ, ਪਹਿਲਾਂ ਤਾਂ ਹੋਇਆ ਜੀ ਉਹਦੇ ਘਰ ਮਿਲ ਲਓ, ਕਹਿੰਦੇ ਜੀ ਘਰ ਨਹੀਂ ਮਿਲਣਾ। ਉਹਨਾਂ ਨੇ ਇਹੀ ਕਿਹਾ ਕਿ ਜੀ ਅਸੀਂ ਜਿਹੜਾ ਕੋਈ ਨਹੀਂ ਗੱਲ ਮੰਨੀ ਹੈ, ਅਸੀਂ ਇਹੀ ਕਿਹਾ ਇਹਨਾਂ ਨੂੰ ਵਾਪਸ ਲਓ। ਲੇਕਿਨ ਜਿਹੜਾ ਸਰਕਾਰ ਦਾ ਰਵੱਈਆ ਹੈ ਅੜੀਅਲ, ਉਹਦੇ ਤੋਂ ਇਹੀ ਨਜ਼ਰ ਆ ਰਿਹਾ ਕਿ ਵੀ ਇਹ ਉਹ ਵਾਪਸ ਲੈਣ ਦੇ ਮੂਡ 'ਚ ਨਹੀਂ ਨੇ। ਔਰ ਹੁਣ ਜਿਹੜੀ ਮੀਟਿੰਗ ਰੱਖੀ ਸੀ 2 ਦਿਨ ਬਾਅਦ ਦੀ, ਉਹ ਵੀ ਕੈਂਸਲ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਅਸੀਂ 2 ਦਿਨ ਬਾਅਦ ਤੁਹਾਨੂੰ ਡਾਕੂਮੈਂਟ ਭੇਜਾਂਗੇ ਸਰਕਾਰ ਨੇ ਕਿ ਜੀ ਅਮੈਂਡਮੈਂਟਸ ਕਰ ਲਓ ਕਾਨੂੰਨਾਂ ਦੇ ਵਿੱਚ। ਔਰ ਦੂਸਰਾ ਹੁਣ ਇਸ ਦੌਰ 'ਚ ਜਦੋਂ ਤੁਸੀਂ ਰਵੱਈਏ ਦੇਖਦੇ ਹੋ ਜਾਂ 4 ਚਫੇਰੇ ਜੋ ਅਸੀਂ ਇੱਕ ਸਟੇਟਮੈਂਟ ਜਿਹੜਾ ਪਲਾਨਿੰਗ ਕਮਿਸ਼ਨ ਹੁੰਦਾ ਹੈ ਉਹ ਸਭ ਤੋਂ ਪਾਵਰਫੁਲ ਹੁੰਦਾ ਹੈ। ਜੋ ਨੀਤੀਆਂ ਬਣਾ ਰਹੇ ਉਹਨੂੰ ਨੀਤੀ ਆਯੋਗ ਕਹਿੰਦੇ ਨੇ।
ਔਰ ਉਹਨਾਂ ਦਾ ਚੀਫ ਹੈ ਨੀਤੀ ਆਯੋਗ ਦਾ, ਉਹਨੇ ਇੱਕ ਵਰਚੁਅਲ ਕਾਨਫਰੰਸ ਦੇ ਵਿੱਚ ਕਿਹਾ ਕਿ ਟੂ ਮਚ ਡੈਮੋਕ੍ਰੇਸੀ ਹਿੰਡਰਿੰਗ ਰਿਫਾਰਮਸ। ਉਹ ਇਹ ਕਹਿ ਰਿਹਾ ਹੈ ਕਿ ਵੀ ਬਹੁਤ ਜਦੋਂ ਰਿਫਾਰਮ ਤੁਸੀਂ ਲਾਗੂ ਕਰਨੇ ਨੇ ਤੁਹਾਨੂੰ ਟਫਨੈਸ ਵਰਤਣੀ ਪੈਂਦੀ ਹੈ, ਪਰ ਇਹ ਟੂ ਮਚ ਡੈਮੋਕ੍ਰੇਸੀ ਹੁਣ ਜੋ ਕੁਝ ਹੈ ਮਤਲਬ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਬਿਲਕੁਲ ਮਨੂਵਾਦੀ ਤਾਨਾਸ਼ਾਹ ਤੋਂ ਵੀ ਅੱਗੇ ਸਿਸਟਮ ਅਸੀਂ ਲਾਗੂ ਕਰਨਾ ਹੈ, ਤੇ ਇਹ ਪ੍ਰੋਟੈਸਟ ਵਗੈਰਾ ਕਰਨ ਕਿੱਥੋਂ ਆ ਗਏ ਨੇ। ਔਰ ਉਹ ਕਹਿੰਦਾ ਟੂ ਮਚ ਡੈਮੋਕ੍ਰੇਸੀ ਹਿੰਡਰਿੰਗ ਰਿਫਾਰਮਸ, ਕਿ ਇਹ ਜਿਹੜੀ ਬਹੁਤ ਜ਼ਿਆਦਾ ਜਮਹੂਰੀਅਤ ਹੈ, ਉਹਨੇ ਜਿਹੜਾ ਟਵੀਟ ਵੀ ਕੀਤਾ ਨਾ ਸੋਸ਼ਲ ਮੀਡੀਆ ਤੇ, ਜਦੋਂ ਉਹਦੀ ਟ੍ਰੋਲਿੰਗ ਸ਼ੁਰੂ ਹੋਈ ਇਸ ਦੇ ਉੱਤੇ ਉਹਨੇ ਬਾਅਦ ਚ ਡਿਲੀਟ ਕਰਤਾ। ਪਰ ਇਹ ਤੁਹਾਨੂੰ ਬ੍ਰਾਹਮਣ ਦਾ ਮਾਈਂਡਸੈਟ ਦੱਸ ਰਿਹਾ ਜਦੋਂ ਅਸੀਂ ਚਾਣਕਿਆ ਨੀਤੀ ਦੇ ਭੇਦ ਹਥਿਆਰ ਦੀ ਗੱਲ ਕਰ ਰਹੇ ਹਾਂ। ਹਾਲਾਂ ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ ਕਿ ਵੀ ਇਨ ਦਾ ਐਂਡ ਆਫ ਦਾ ਡੇ ਮੈਨੂੰ ਲੱਗਦਾ ਵੀ ਇਹ ਜਿਹੜੀ ਫਲਾਫੇਬਾਜ਼ੀ ਵੀ ਕ੍ਰੀਏਟ ਹੋ ਰਹੀ ਸੀ, ਪੈਨ ਇੰਡੀਆ ਫਾਰਮਰ ਯੋਗਿੰਦਰ ਯਾਦਵ ਆ ਗਿਆ, ਦੂਜੇ ਆ ਗਿਆ, ਇਹ ਅਰਲੀਅਰ ਜਾਏ ਤੇ ਬਿਹਤਰ ਹੈ, ਕਿਉਂਕਿ ਅਲਟੀਮੇਟਲੀ ਇਹ ਪੰਜਾਬ ਦੇ ਸਿੱਖ ਕਿਸਾਨਾਂ ਨੂੰ ਜਾਂ ਹਰਿਆਣੇ ਵਿਚਲੇ ਸਿੱਖ ਕਿਸਾਨਾਂ ਨੂੰ ਜਾਂ 30 ਮਿਲੀਅਨ ਸਿੱਖ ਕੌਮ ਨੂੰ ਇਹ ਸਮਝਣਾ ਪਏਗਾ ਕਿ ਇਹ ਸਾਰਾ ਇਸ ਮੁੱਦੇ ਨੂੰ ਖੜਾ ਕਰਨ ਪਿੱਛੇ ਹੀ ਸਿੱਖਾਂ ਨੂੰ ਸਬਕ ਸਿਖਾਣਾ ਹੈ। ਹੁਣ ਜੇ ਬਾਕੀ ਆ ਵੀ ਇਹ ਹੌਲੀ ਹੌਲੀ ਉਹਨਾਂ ਨੂੰ ਆਈਸੋਲੇਟ ਕਰਨਗੇ, ਅੱਧੇ ਕਹਿਣਗੇ ਜੀ ਠੀਕ ਹੈ ਰਿਫਾਰਮ ਕਰ ਲਓ, ਇਹ ਦੂਜਾ ਕਰ ਲਓ, ਇਹ ਜੇ ਅੜੇ ਰਹੇ ਜਿਹੜੇ ਕਿ ਰਹਿਣਗੇ ਮੈਨੂੰ ਲੱਗਦਾ ਹੈ, ਕਿਉਂਕਿ ਉਹ ਮਗਰ ਵੀ ਨਜ਼ਰ ਆਉਂਦੇ ਨੇ ਕਿ ਡਾਂਗਾ ਲੈ ਕੇ ਬੈਠੇ ਹੈ ਕਿ ਵੀ ਤੁਸੀਂ ਹੁਣ ਕਰਕੇ ਦਿਖਾਓ ਕਿ ਵੀ ਭੱਜੋ ਕਿੱਧਰ ਨੂੰ। ਜੇ ਅੜੇ ਰਹਿਣਗੇ ਇਹ ਵੀ ਨੈਰੇਟਿਵ ਉਹਨਾਂ ਨੂੰ ਸੂਟ ਕਰਦਾ। ਦੇਖੋ ਜੀ ਇਹ ਤਾਂ ਦੇਸ਼ ਦੁਸ਼ਮਣ ਤਾਕਤਾਂ ਨੇ। ਹੁਣ ਅਸੀਂ ਤਾਂ ਇੱਕ 2 ਮਿੰਟ ਦੀ ਅਪੀਲ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਕੀਤੀ ਵਿਦ ਆਲ ਓਨੈਸਟੀ ਕਿ ਭਾਈ ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਬੋਲ ਰਿਹਾ ਹੈ, ਬ੍ਰਿਟਿਸ਼ ਐਮਪੀਜ਼ ਬੋਲ ਰਹੇ ਨੇ, ਔਰ ਜਿਵੇਂ ਮੈਂ ਆਸਟ੍ਰੇਲੀਅਨ ਐਮਪੀਜ਼ ਦੀ ਵੀ ਗੱਲ ਕੀਤੀ ਹੈ, ਉਹਨਾਂ ਨੇ ਵੀ ਇੰਡੀਅਨ ਹਾਈ ਕਮਿਸ਼ਨਰ ਨੂੰ ਮਿਲੇ ਨੇ ਕਿ ਤੁਸੀਂ ਵੀ ਹਿਊਮੈਨਿਟੇਰੀਅਨ ਲੈਵਲ ਤੇ ਆਵਾਜ਼ ਉਠਾਓ। ਹੁਣ ਇੱਧਰ ਤਾਂ ਚਲੋ ਪਾਕਿਸਤਾਨ ਦੇ ਮੀਡੀਆ ਨੇ ਉਹਦੀ ਭਰਪੂਰ ਕਵਰੇਜ ਕੀਤੀ, ਪਰ ਇੰਡੀਅਨ ਮੀਡੀਆ ਨੇ ਉਹਨਾਂ ਕਲਿੱਪਿੰਗਸ ਨੂੰ ਹੀ ਚੁੱਕ ਕੇ ਔਰ ਉਹਨਾਂ ਦੇ ਉੱਤੇ ਫਿਰ ਦਿਖਾ ਰਹੇ ਨੇ ਦੇਖੋ ਜੀ ਪਾਕਿਸਤਾਨ ਆ ਗਿਆ, ਖਾਲਿਸਤਾਨੀਆਂ ਨੇ ਪਾਕਿਸਤਾਨ ਨੂੰ ਸੱਦਾ ਦੇ ਦਿੱਤਾ। ਹੁਣ ਇਹ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਦੇ ਮਾਈਂਡਸੈਟ 'ਚ ਵੜਿਆ ਹੋਇਆ ਹੈ ਕਿ ਵੀ ਇਹ ਅਸੀਂ ਸਿੱਖ ਕੌਮ ਹੈ ਜਿਹੜੀ ਇਹਨੇ ਸਾਡੇ ਸਾਹਮਣੇ ਆ ਕੇ ਖਲੋਤੇ ਨੇ। ਕਸ਼ਮੀਰ ਮੁੱਦੇ ਨੂੰ ਵੀ ਚੈਲੰਜ ਕੀਤਾ ਜੋ ਅਸੀਂ ਨੀਤੀ ਕੀਤੀ ਉੱਥੇ, ਸੀਏ ਨੂੰ ਵੀ ਇਹਨਾਂ ਨੇ ਚੈਲੰਜ ਕੀਤਾ, ਤੇ ਇਹਨਾਂ ਨੂੰ ਸਬਕ ਸਿਖਾਣਾ। ਸੋ ਬੇਸਿਕ ਲਾਈਨ ਇਹ ਹੈ। ਤੇ ਮੈਂ ਸਮਝਦਾ ਵੀ ਸਾਡਾ ਜਿਹੜੇ ਕੁਝ ਸਾਡੇ ਭੈਣ ਭਰਾ ਨੂੰ ਵੀ ਲੱਗਦਾ ਸੀ ਸਿਰਫ ਜੀ ਕਿਸਾਨ ਮੁੱਦਿਆਂ ਤੇ ਗੱਲ ਕਰੋ, ਦੇਖੋ ਇਹ ਭਾਰਤ ਦਾ ਮੁੱਦਾ ਹੈ, ਸਾਰੇ ਕਿਸਾਨਾਂ ਦਾ ਮੁੱਦਾ ਹੈ। ਆਉਣ ਵਾਲੇ ਦਿਨਾਂ 'ਚ ਸਾਰੀ ਪਿਕਚਰ ਜਿਹੜੀ ਹੈ ਉਹ ਅਨਰੇਵਲ ਹੋ ਜਾਏਗੀ ਕਿ ਕਿਸ ਪਾਸੇ ਨੂੰ ਜਾ ਰਿਹਾ। ਔਰ ਇਸ ਸਾਰੇ ਦੇ ਨਾਲ ਜਿਹੜਾ ਆਸਟ੍ਰੇਲੀਆ ਦੇ ਹਵਾਲੇ ਨਾਲ, ਕਿਉਂਕਿ ਆਸਟ੍ਰੇਲੀਆ 'ਚ ਸਾਡੀ ਕਾਫੀ ਵੱਡੀ ਗਿਣਤੀ 'ਚ ਵਿਊਅਰਸ਼ਿਪ ਹੈ, ਸਾਡੇ ਸਿੱਖ ਭੈਣ ਭਰਾ ਵੀ ਔਰ ਪਾਕਿਸਤਾਨੀ ਭੈਣ ਭਰਾ ਵੀ ਜੁੜੇ ਹੋਏ ਨੇ, ਔਰ ਅਸੀਂ ਕੋਈ ਬਹੁਤਾ ਕਵਰ ਨਹੀਂ ਸੀ ਕਰ ਸਕੇ ਇਸ ਪੀਰੀਅਡ 'ਚ ਕਿਉਂਕਿ ਮੇਰੇ ਕੋਲ ਬਹੁਤੀ ਜਾਣਕਾਰੀ ਵੀ ਨਹੀਂ ਸੀ। ਔਰ ਸਾਡੇ ਵੀਰ ਮਨਦੀਪ ਸਿੰਘ ਹੋਰਾਂ ਦੀ ਅੱਜ ਲਿਖਤ ਆਈ ਹੈ ਔਰ ਉਹਦੇ 'ਚ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੈ। ਔਰ 2 ਮੈਂਬਰ ਪਾਰਲੀਮੈਂਟ ਰੌਬ ਮਿਚਲ ਐਮਪੀ ਔਰ ਜੋਐਨ ਰਿਆਨ ਇਹ ਜਿਹੜੇ ਨੇ ਹਾਈ ਕਮਿਸ਼ਨਰ ਨੂੰ ਮਿਲੇ ਨੇ ਇੰਡੀਆ ਦੇ ਨੂੰ, ਔਰ ਉਹਨਾਂ ਨੇ ਟਵੀਟ ਵੀ ਕੀਤਾ ਕਿ ਹੈਡ ਦਾ ਓਪਰਚੁਨਿਟੀ ਟੂ ਮੀਟ ਇੰਡੀਆਜ਼ ਹਾਈ ਕਮਿਸ਼ਨਰ ਐਂਡ ਡਿਪਟੀ ਹਾਈ ਕਮਿਸ਼ਨਰ ਟੁਡੇ। I took the time to discuss issues around Kashmir, India-China border, and I raised the issue of Punjabi farmers' concerns. So it was a great opportunity ਕਿ ਉਹਨਾਂ ਨੇ ਕਿਹਾ ਵੀ ਅਸੀਂ ਕਮਿਊਨਿਟੀਜ਼ ਦੀ ਗੱਲ ਕੀਤੀ ਹੈ। ਔਰ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਜਿੱਥੇ ਜਿੱਥੇ 4 ਪ੍ਰੋਟੈਸਟ ਜਿਹੜੇ ਨੇ ਆਲਰੇਡੀ ਹੋ ਚੁੱਕੇ ਨੇ ਫਾਰਮੂਲਾਜ਼ ਨੂੰ ਲੈ ਕੇ, ਔਰ ਇਹ ਪ੍ਰੋਟੈਸਟ ਹੋਏ ਨੇ ਹੈਲਡ ਇਨ ਪਰਥ ਇਨ ਦਾ ਲਾਸਟ 2 ਵੀਕਸ। ਪਹਿਲਾ ਜਿਹੜਾ ਉਹ ਕੈਨੀਵਿਲ ਗੁਰਦੁਆਰਾ ਨੇ ਤੇ 3 ਹੋਰ ਆਰਗੇਨਾਈਜੇਸ਼ਨਾਂ ਨੇ ਕੀਤਾ। ਦੂਸਰਾ ਜਿਹੜਾ ਇਹ ਬੈਨੇਟ ਸਪ੍ਰਿੰਗਸ ਗੁਰਦੁਆਰਾ ਹੈ ਔਰ ਉਹਨਾਂ ਨੇ ਜਿਹੜਾ ਸਾਊਥ ਲੋਕੇਸ਼ਨ ਪਰਥ ਦੇ ਵਿੱਚ ਕੀਤਾ। ਤੀਸਰਾ ਜਿਹੜਾ ਉਹ ਸੁਬਰਬ ਪਾਰਕ ਦੇ ਵਿੱਚ ਯੂਥ ਨੇ ਕੀਤਾ। ਔਰ ਇਹ ਜਿਹੜਾ ਦੋਨੋਂ ਹੀ ਬੋਥ ਗੁਰਦੁਆਰਾਸ ਐਂਡ ਵੇਰੀਅਸ ਆਰਗੇਨਾਈਜੇਸ਼ਨਸ ਫਰੰਟ ਆਫ ਵੈਸਟਰਨ ਆਸਟ੍ਰੇਲੀਆ ਪਾਰਲੀਮੈਂਟ, ਉਹਦੇ ਵਿੱਚ ਜਿਹੜਾ ਸੈਂਕੜਿਆਂ ਸਿੱਖਾਂ ਨੇ ਸ਼ਮੂਲੀਅਤ ਕੀਤੀ। ਔਰ ਹੁਣ ਉਹ ਕਹਿੰਦੇ ਨੇ ਕਿ ਆਵਰ ਵਲੰਟੀਅਰਸ ਆਰ ਸੈਟਿੰਗ ਅਪ ਵਨ in front of Indian consulate in Perth city during office hours। So मैं समझदा भी ये एक ਥਾਂ नहीं है दुनिया भर ਦੇ ਵਿੱਚ ਜਿੱਥੇ ਜਿੱਥੇ ਡਾਇਸਪੋਰਾ ਸਿੱਖ ਨੇ ਔਰ ਈਵਨ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਪ੍ਰੋਟੈਸਟ ਰੈਲੀਜ਼ ਹੋਈਆਂ ਨੇ। ਔਰ ਉਹਨਾਂ ਦੀ ਜਦੋਂ ਅਸੀਂ ਡੀਟੇਲ ਸ਼ਹਿਰਾਂ ਵੱਲ ਦੇਖਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਨੇ ਸੈਨ ਫ੍ਰਾਂਸਿਸਕੋ ਦੀ ਅਸੀਂ ਗੱਲ ਕੀਤੀ ਸੀ, ਸ਼ਿਕਾਗੋ ਵੀ ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਮੈਂ ਹੁਣ ਮੇਰੇ ਕੋਲ ਡੀਟੇਲ ਨਹੀਂ ਹੈ, ਡੀਟੇਲ ਟਾਈਮ ਨਹੀਂ ਹੈ। ਔਰ US ਲਾਅ ਮੇਕਰਸ ਕਾਂਗਰਸਮੈਨਾਂ ਦਾ ਅਸੀਂ ਜ਼ਿਕਰ ਕੀਤਾ ਹੈ
ਕਿ ਕਿਵੇਂ ਉਹਨਾਂ ਨੇ ਆਪਣੀ ਆਵਾਜ਼ ਕਾਂਗਰਸਮੈਨ ਡਗ ਲਾਮਾਫੀਆ ਔਰ ਇਸ ਤੋਂ ਪਹਿਲਾਂ ਕਾਂਗਰਸਮੈਨ ਗਰਮੰਡੀ ਜਿਹੜੇ ਯੂਬਾ ਸਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਜਿਹੜੀ 50 ਮੈਂਬਰਸ ਦੀ US ਕਾਂਗਰੈਸ਼ਨਲ ਸਿੱਖ ਕਾਕਸ ਹੈ ਉਹਦੇ ਕੋ-ਚੇਅਰ ਨੇ ਡੈਮੋਕ੍ਰੈਟ ਪਾਰਟੀ ਵੱਲੋਂ, ਉਹਨਾਂ ਨੇ ਸਟਰੋਂਗ ਸਟੇਟਮੈਂਟ ਦਿੱਤੀ ਹੈ। ਔਰ ਕਾਂਗਰਸਮੈਨ ਡਗ ਲਾਮਾਫੀਆ ਨੇ ਕਿਹਾ, I stand in solidarity with Punjab farmers in India, protesting for their livelihood and protecting from misguided manipulative government regulations। ਇਹ ਬੜੀ ਸਟਰੋਂਗ ਸਟੇਟਮੈਂਟ ਹੈ। ਇਹ ਜਿਹੜੇ ਨੇ ਇਸੇ ਤਰ੍ਹਾਂ ਰਿਪਬਲਿਕਨ ਲਾਅ ਮੇਕਰ ਇਹ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਨੇ। ਫਿਰ ਅਸੀਂ ਇਹਨਾਂ ਦੇ ਵਿੱਚ ਡੈਮੋਕ੍ਰੈਟਿਕ ਲਾਅ ਮੇਕਰ ND 11 ਉਹਦੀ ਸਟੇਟਮੈਂਟ ਦੇਖਦੇ ਹਾਂ। ਉਹਨਾਂ ਨੇ ਕਿਹਾ ਕਿ I am inspired by the movement of farmers in India, I see it as a harbinger of people power year in 2021 ਕਿ ਇਹ ਲੋਕਾਂ ਦੀ ਤਾਕਤ ਨੂੰ ਦਿਖਾ ਰਿਹਾ। ਔਰ ਹੋਰ ਵੀ ਉਹਨਾਂ ਦੇ ਬਹੁਤ ਸਾਰਿਆਂ ਦੇ ਜਿਹੜੇ ਨੇ ਇਕੱਲੇ ਦੇ ਨਾਂ ਦੇ ਨਾਲ ਸਟੇਟਮੈਂਟ ਹੈ। ਪਰ ਮੈਂ ਕਲੋਜ਼ ਕਰਨ ਤੋਂ ਪਹਿਲਾਂ ਜਿੱਥੇ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਤੋਂ ਜਿਹੜਾ ਜਿੰਨੀ ਸਾਨੂੰ ਹਮਾਇਤ ਮਿਲੀ ਹੈ ਔਰ ਉਹਨਾਂ ਦੇ ਸਾਰੇ ਅਦਾਰਿਆਂ ਤੋਂ ਅਸੀਂ ਉਹਦਾ ਅਗੇਨ ਸ਼ੁਕਰੀਆ ਅਦਾ ਕਰਦੇ। ਔਰ ਪੰਜਾਬ ਦੇ ਵਿੱਚ ਮਲੇਰਕੋਟਲਾ ਇੱਕ ਸ਼ਹਿਰ ਹੈ ਜਿੱਥੇ ਮੁਸਲਮਾਨ ਮੈਜੋਰਿਟੀ 'ਚ ਨੇ ਔਰ ਇਹ ਉਹ ਮਲੇਰਕੋਟਲੇ ਦੀ ਧਰਤੀ ਹੈ ਜਿਸ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਔਰ 47 ਦੇ ਪਾਗਲਪਨ ਦੇ ਦੌਰ 'ਚ ਵੀ ਇਹ ਸ਼ਹਿਰ ਮਹਿਫੂਜ਼ ਰਿਹਾ ਹੈ ਕਿਉਂਕਿ ਸਿੱਖ ਥੈਂਕਲੈਸ ਨਹੀਂ ਨੇ, ਨਾ ਸ਼ੁਕਰੇ ਨਹੀਂ ਨੇ, ਉਹਨਾਂ ਨੂੰ ਇਹ ਸੀ ਕਿ ਨਹੀਂ ਪਾਈ। ਔਰ ਅੱਜ ਇਹੀ ਨਹੀਂ ਕਿ ਉੱਥੇ ਮੈਜੋਰਿਟੀ ਹੈ, ਹਮੇਸ਼ਾ ਮਲੇਰਕੋਟਲੇ ਤੋਂ ਮੁਸਲਮਾਨ MLA ਹੀ ਬਣਦਾ, ਮੋਸਟਲੀ ਨਵਾਬ ਮਲੇਰਕੋਟਲਾ ਦੀ ਫੈਮਿਲੀ 'ਚੋਂ ਹੀ। ਔਰ ਹੁਣ ਰਜੀਆ ਸੁਲਤਾਨਾ ਸ਼ਾਇਦ ਨਾ, ਉਹ ਮਿਨਿਸਟਰ ਵੀ ਹੈ ਐਜੂਕੇਸ਼ਨ ਦੀ। ਔਰ ਇਹ ਜਦੋਂ ਪੰਜਾਬ 'ਚ ਵੀ ਧਰਨੇ ਰਹੇ ਮਲੇਰਕੋਟਲੇ ਦੇ ਮੁਸਲਮਾਨ ਅੱਗੇ ਹੋ ਕੇ ਹਮੇਸ਼ਾ ਸਿੱਖਾਂ ਦੇ ਨਾਲ ਖਲੋਂਦੇ ਨੇ। ਔਰ ਇੱਕ ਵੀਡੀਓ ਕਲਿੱਪ ਕਿਉਂਕਿ ਸਾਡੀ TV 84 ਦੀ ਟੀਮ ਗਰਾਊਂਡ ਦੇ ਉੱਤੇ ਵੀ ਹੈ ਜਿਹੜੇ ਸਿੰਘੂ ਬਾਰਡਰ ਦੇ ਉੱਤੇ, ਔਰ ਉਹਨਾਂ ਨੇ ਜਿਹੜਾ ਲੰਗਰ ਉੱਥੇ ਮਲੇਰਕੋਟਲੇ ਦੇ ਮੁਸਲਮਾਨ ਭੈਣਾਂ ਭਰਾਵਾਂ ਨੇ ਲਾਇਆ ਹੋਇਆ ਹੈ ਉਸ ਦੀ, ਔਰ ਉਹਨਾਂ ਦਾ ਜਿਹੜਾ ਇੰਚਾਰਜ ਹੈ ਉਸ ਡੈਲੀਗੇਸ਼ਨ ਦਾ ਜਿਹੜਾ ਗਰੁੱਪ ਹੈ ਉਹਨਾਂ ਦੇ ਨਾਲ 2 ਮਿੰਟ ਦੀ ਇੰਟਰਵਿਊ ਹੈ। ਔਰ ਮੈਂ ਚਾਹਾਂਗਾ ਕਿ ਵੀ ਉਸ ਨੂੰ ਸਾਡੀ ਟੈਕਨੀਕਲ ਟੀਮ ਦਿਖਾ ਦੇ ਔਰ ਇਹਦੇ ਨਾਲ ਹੀ ਫਿਰ ਜਿਹੜਾ ਪਹਿਲੇ ਸੈਗਮੈਂਟ ਦੀ ਸਮਾਪਤੀ ਹੋਏਗੀ। ਜੀ ਡਾਕਟਰ ਸਾਹਿਬ। ਇਨਸਾਨ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜਾ ਸਾਡਾ ਲੰਗਰ ਚੱਲ ਰਿਹਾ ਇਹ ਕੋਈ ਦਿੱਲੀ ਸਾਡਾ ਜਿਹੜਾ ਇੱਥੇ ਪਹਿਲੀ ਵਾਰ ਲੰਗਰ ਨਹੀਂ ਚੱਲਿਆ ਹੈਗਾ। ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਧਰਨੇ ਲੱਗੇ ਹੋਏ ਸੀਗੇ, ਜਿਵੇਂ ਧਬਲਾਨ ਲੱਗਿਆ ਸੀ, ਪਟਿਆਲੇ ਲੱਗਿਆ ਸੀ, ਸੰਗਰੂਰ, ਹਰਿਆਣਾ, ਉਹ ਜਿਸ ਟਾਈਮ ਪੰਜਾਬ ਦੇ ਵਿੱਚ ਧਰਨੇ ਰਹੇ ਨੇ ਅਸੀਂ ਉਸ ਟਾਈਮ ਵੀ ਪੰਜਾਬ ਦੀਆਂ ਅਲੱਗ-ਅਲੱਗ ਜਗ੍ਹਾਵਾਂ ਦੇ ਵਿੱਚ ਅਸੀਂ ਚੌਲਾਂ ਦਾ ਲੰਗਰ ਲਗਾਇਆ ਸੀਗਾ। ਤੇ ਹੁਣ ਸਾਨੂੰ ਪਤਾ ਲੱਗਿਆ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਦਿੱਲੀ ਵੱਲ ਕੂਚ ਕਰ ਰਹੇ ਨੇ, ਅਸੀਂ ਉਹਨਾਂ ਦੇ ਪਿੱਛੇ ਲੰਗਰ ਲੈ ਕੇ ਦਿੱਲੀ ਆ ਗਏ ਜੀ। ਅਸੀਂ ਭਾਈਆਂ ਦੇ ਨਾਲ ਆ, ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਕਿ ਸਾਰੇ ਇੱਕ ਆ, ਸਾਡੇ 'ਚ ਕੋਈ ਫਰਕ ਨਹੀਂ ਹੈਗਾ। ਪਹਿਲਾਂ ਅਸੀਂ ਇਨਸਾਨ ਆ, ਬਸ ਇਸੇ ਮੁਹੱਬਤ ਦੇ ਪੈਗਾਮ ਨੂੰ ਲੈ ਕੇ ਚੱਲਦੇ ਹਾਂ ਔਰ ਅਸੀਂ ਚਾਹੁੰਦੇ ਕਿ ਮੁਹੱਬਤ ਦਾ ਪੈਗਾਮ ਪੂਰੀ ਦੁਨੀਆ ਤੱਕ ਜਾਣਾ ਚਾਹੀਦਾ, ਇਹੀ ਸਾਡਾ ਮਕਸਦ ਹੈ। ਦੇਖੋ ਧੱਕਾ ਕਿਸੇ ਨਾਲ ਵੀ ਹੁੰਦਾ ਹੋਵੇ, ਚਾਹੇ ਕੋਈ ਹਿੰਦੂ ਭਾਈ ਆ, ਚਾਹੇ ਕੋਈ ਮੁਸਲਮਾਨ ਆ, ਚਾਹੇ ਕੋਈ ਸਿੱਖ ਹੈ, ਈਸਾਈ, ਬੋਧੀ, ਕੋਈ ਵੀ ਆ, ਅਸੀਂ ਤਾਂ ਇਸ ਨਜ਼ਰ ਨਾਲ ਦੇਖਦੇ ਨਹੀਂ ਹੈਗੇ। ਠੀਕ ਹੈ ਕਿ ਨਹੀਂ? ਹਾਂ ਅਸੀਂ ਮੁਸਲਿਮ ਹੈ, ਠੀਕ ਹੈ ਕਿ ਨਹੀਂ? ਅਸੀਂ ਕਿਸਾਨ ਹੈ, ਠੀਕ ਹੈ ਕਿ ਨਹੀਂ? ਅਸੀਂ ਜਿੱਥੇ ਧੱਕਾ ਹੁੰਦਾ ਸੀ ਉੱਥੇ ਜਾ ਰਹੇ ਹਾਂ, ਠੀਕ ਹੈ ਕਿ ਨਹੀਂ? ਕੋਈ ਵੀ ਸਰਕਾਰ ਹੋਵੇ ਜਾਂ ਸਟੇਟ ਦੀ ਗਵਰਨਮੈਂਟ ਹੋਵੇ, ਸੈਂਟਰ ਦੀ ਹੋਵੇ, ਅਸੀਂ ਇਹੀ ਡਿਮਾਂਡ ਕਰਦੇ ਹਾਂ ਵੀ ਇਹਨਾਂ ਤੱਕ ਈਸਾਈਆਂ ਨੂੰ ਬੰਦ ਹੋਣਾ ਚਾਹੀਦਾ। ਜਿਹੜੇ ਸਾਰੇ ਜਾਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਭਾਈ ਨੇ, ਸਾਰੇ ਮੁਹੱਬਤ ਚਾਹੁੰਦੇ ਨੇ, ਕੋਈ ਲੜਨਾ ਨਹੀਂ ਚਾਹੁੰਦਾ। ਇਸੇ ਕਰਕੇ ਬਸ ਇਹੀ ਪੈਗਾਮ ਹੈ ਸਾਡਾ ਸਰਕਾਰ ਨੂੰ ਵੀ ਅਸੀਂ ਅਮਨ ਚਾਹੁੰਦੇ ਹਾਂ, ਸਾਨੂੰ ਅਮਨ ਦੇ ਵਿੱਚ ਰਹਿਣ ਦਿਓ ਬਸ। ਦੇਖੋ ਜਿਹੜਾ ਇਹ ਮੂਵਮੈਂਟ ਚੱਲਿਆ ਇਹਦਾ ਵਿੱਚ ਇੱਕ ਮਕਸਦ ਆ, ਉਹ ਹੈਗੇ ਜਿਹੜੇ ਕਿਸਾਨਾਂ ਦੇ ਬਿੱਲ ਪਾਸ ਕੀਤੇ ਨੇ। ਹੋਰ ਇੱਥੇ ਕਿਸਾਨ ਕਿਸੇ ਚੀਜ਼ ਦੀ ਕੋਈ ਡਿਮਾਂਡ ਨਹੀਂ ਕਰ ਰਹੇ। ਕਿਸਾਨ ਇਹ ਡਿਮਾਂਡ ਕਰ ਰਹੇ ਨੇ ਕਿ ਜਿਹੜੇ ਸਾਡੇ ਇਹ ਜਿਹੜੇ ਬਿੱਲ ਪਾਸ ਕੀਤੇ ਨੇ ਸਾਡੇ ਉਹ ਖਿਲਾਫ ਨੇ, ਉਹਨਾਂ ਨੂੰ ਰੱਦ ਕੀਤਾ ਜਾਵੇ। ਇਸ ਚੀਜ਼ ਕਰਕੇ ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਔਰ ਨਾ ਹੀ ਅਸੀਂ ਇੱਦਾਂ ਦੀ ਕੋਈ ਹੋਰ ਚੀਜ਼ ਸੁਣੀ ਆ ਔਰ ਨਾ ਹੀ ਅਸੀਂ ਇਸ ਤਰ੍ਹਾਂ ਕੋਈ ਚੀਜ਼ ਸੁਣਨਾ ਚਾਹੁੰਦੇ ਹਾਂ। ਬਸ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਉਹਨਾਂ ਨਾਲ ਹਮਦਰਦੀ ਰੱਖਦੇ ਹਾਂ, ਬਸ ਇਹੀ ਜਿਹੜਾ ਹੈਗਾ ਸਾਡਾ ਮਕਸਦ ਹੈ। ਵਿਊਅਰਸ ਵੈਲਕਮ ਬੈਕ। ਤੁਸੀਂ ਇਹ ਵੀਡੀਓ ਦੇਖੀਏ, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਪਹਿਲੇ ਦਿਨ ਤੋਂ ਹੀ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਸਾਰੀ ਦੁਨੀਆ ਦੇ ਵਿੱਚ ਵੇਖਿਆ ਜਾ ਰਿਹਾ ਹੈ। ਔਰ TV 84 ਗੁਰੂ ਨਾਨਕ ਸਾਹਿਬ ਦੇ ਜੋ ਸਾਂਝੀਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ।
ਸੋ TV84 ਤੁਹਾਡੀ ਡੋਨੇਸ਼ਨ ਦੀ ਜਿਹੜੀ ਹੈ ਉਹ ਹੱਕਦਾਰ ਹੈ। ਸੋ TV84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਵਿਊਅਰਸ ਇਸ ਨੂੰ ਤੁਹਾਡੇ ਦੁਆਰਾ ਦਿੱਤੀ ਗਈ ਇੱਕ ਜਿਹੜੀ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੋ। TV84 ਦੇ ਨਾਮ ਤੇ ਤੁਸੀਂ ਚੈੱਕ ਵੀ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਸੋ ਵਿਊਅਰਸ ਤੁਹਾਡਾ ਆਪਾਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।